ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰ ਦਾ। ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415909-0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਵੀ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਟਾ ਨੇਲਾ ਦੀ। ਨਿੰਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨੰਬਰ ਹੈ 209-277-0113। ਵੈਸਟ ਕੋਸਟ ਟਰੱਕ ਸਕੂਲ ਵਾਲੇ, ਅਜੀਤ ਟਵਾਲ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਇਹਨਾਂ ਦਾ ਨੰਬਰ ਹੈ 209-277-0113। ਤੇ ਜ਼ੈਂਡਰ ਗਰੁੱਪ ਵਾਲੇ, ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਨੰਬਰ ਹੈ 559-905-2575। ਜੁੜਦੇ ਹਾਂ ਮਿੰਟੂ ਜੀ ਨਾਲ, ਉਸ ਤੋਂ ਬਾਅਦ ਵੱਧਦੇ ਹਾਂ ਖਬਰਾਂ ਦੇ ਵੱਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਮਿੰਟੂ ਜੀ, ਸ਼ੁਰੂਆਤ ਕਰੀਏ ਇੱਕ ਹੋਰ ਵਿਧਾਇਕ ਦਾ ਜਿਹੜਾ ਮਾਮਲਾ ਉਹ ਹਾਈ ਕੋਰਟ, ਮਾਫ ਕਰਨਾ, ਗਵਰਨਰ ਤੋਂ ਸ਼ੁਰੂਆਤ ਕਰਦੇ ਹਾਂ ਜੀ। ਗਵਰਨਰ ਨੇ ਫੇਰ ਚੁੱਕਿਆ ਜੀ ਪੰਜਾਬ ਸਰਕਾਰ ਤੇ ਸਵਾਲ। ਜੀ ਜੀ, ਦੇਖੋ ਗਵਰਨਰ ਦਾ ਜਿਹੜਾ ਮਸਲਾ ਹੈ ਨਾ, ਤੁਹਾਨੂੰ ਯਾਦ ਹੋਏਗਾ ਕਿ ਇਲੈਕਸ਼ਨ ਜਦੋਂ ਹੋਣਾ ਸੀਗਾ ਪੰਜਾਬ ਦੇ ਵਿੱਚ ਤੇ ਉਸ ਤੋਂ ਠੀਕ ਪਹਿਲਾਂ ਜਿਸ ਤਰ੍ਹਾਂ ਇਹਨਾਂ ਦੀਆਂ ਫੇਰੀਆਂ ਸੀਗੀਆਂ ਤੇ ਮੈਂ ਉਸ ਵੇਲੇ ਵੀ ਉਹਨਾਂ ਚੀਜ਼ਾਂ ਨੂੰ ਲੈ ਕੇ ਕਈ ਵਾਰ ਖਬਰਾਂ ਵੀ ਕੀਤੀਆਂ, ਸਵਾਲ ਵੀ ਕੀਤੇ ਕਿ ਯਾਰ ਇਹ ਚੀਜ਼ ਜਿਹੜੀ ਹੈ ਉਹ ਅੱਗੇ ਜਾ ਕੇ ਇੱਕ ਵੱਖਰਾ ਕੋਣ ਹਾਸਲ ਕਰੇਗੀ ਤਾਂ ਉਹ ਵਾਕਿਆ ਉਦਾਂ ਹੀ ਹੋਇਆ। ਕਿਉਂਕਿ ਪਿੱਛੇ ਜੇ ਜਦੋਂ ਅਮਿਤ ਸ਼ਾਹ ਆਏ ਸਨ ਨਾ ਚੰਡੀਗੜ੍ਹ ਦੇ ਵਿੱਚ ਬੈਠਕ ਹੋਈ ਆ, ਦੱਸਦੇ ਆ ਕਿ ਮੂੰਹ ਤੇ ਉੱਥੇ ਸਾਡੇ CM ਸਾਹਿਬ ਦੇ ਮੂੰਹ ਤੇ ਇਹ ਜਿਹੜੇ ਹੈਗੇ ਨੇ ਪੁਰੋਹਿਤ ਸਾਹਿਬ ਇਹ ਬੋਲੇ, ਇਹਨਾਂ ਆਖਿਆ ਇਹਨਾਂ ਦੀ ਕੀ ਸਰਕਾਰ ਦੀ ਮੈਂ ਤੁਹਾਨੂੰ ਗੱਲ ਦੱਸਾਂ, DGP ਦੇ ਨਾਲ ਪਲੈਨਿੰਗ ਕਰੀ ਦੀ ਹੈ ਤੇ ਉਹ ਮਹੀਨੇ ਬਾਅਦ ਆਉਂਦਾ ਤੇ DGP ਬਦਲਿਆ ਹੁੰਦਾ। ਜੇ ਕਿਸੇ ਨਾਲ ਕੋਈ ਕਾਨੂੰਨੀ ਸਲਾਹ ਕਰਨੀ ਹੋਵੇ ਤੇ ਗੱਲ ਕੋਈ ਕਰਕੇ ਜਾਂਦਾ ਤੇ ਬਾਅਦ ਦੇ ਵਿੱਚ ਕੋਈ ਆ ਜਾਂਦਾ ਜੀ AG ਸਾਹਿਬ ਬਦਲ ਗਏ। ਇਹ ਗੱਲਾਂ ਠੋਕ ਕੇ ਕਹੀਆਂ ਗਵਰਨਰ ਨੇ। ਤੇ ਵੈਸੇ ਵੀ ਇਹਨਾਂ ਦੀਆਂ ਜਿਹੜੀਆਂ ਇਲੈਕਸ਼ਨ ਤੋਂ ਪਹਿਲੀਆਂ ਸਰਗਰਮੀਆਂ ਸੀ ਉਹ ਤਕਰੀਬਨ ਜਿੱਦਾਂ ਕੁਝ ਪਾਰਟੀ ਦੇ ਨੇਤਾ ਟਾਈਪ ਕਰਦੇ ਨੇ ਉਹ ਉਸੇ ਤਰ੍ਹਾਂ ਦੀਆਂ ਹੀ ਸੀਗੀਆਂ। ਤਾਂ ਬਹਰਹਾਲ ਮੁੱਦਾ ਸਵਾਲ ਉਹ ਚੱਕ ਰਹੇ ਨੇ ਜਿਹੜਾ ਉਹ ਵੈਸਾ ਹੀ ਹੈ ਜੈਸਾ ਕਿ ਆਪਾਂ ਦੇਖਦੇ ਹਾਂ ਕਿ ਆਮ ਤੌਰ ਤੇ ਪਾਰਟੀਆਂ ਦੇ ਲੀਡਰ ਚੁੱਕਦੇ ਨੇ। ਹੁਣ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਅੱਜ ਉਹ ਬਾਰਡਰ ਏਰੀਏ 'ਚ ਜਾਂਦੇ ਆ, ਦੇਖੋ ਆਮ ਤੌਰ ਤੇ ਗਵਰਨਰ ਨਹੀਂ ਜਾਂਦੇ। ਹਾਂ, ਉਹ ਰਿਪੋਰਟ ਤਲਬ ਕਰ ਸਕਦੇ ਆ, ਕੋਈ ਵੱਡੀ ਗੱਲ ਨਹੀਂ, ਜਾਣ ਨੂੰ ਤਾਂ ਜਿੱਥੇ ਮਰਜ਼ੀ ਜਾ ਸਕਣ, ਉਹ ਉਹਨਾਂ ਨੂੰ ਕੌਣ ਰੋਕੇਗਾ, ਜਿੱਥੇ ਜਾ ਸਕਦੇ ਕੋਈ ਚੱਕਰ ਨਹੀਂ ਹੈਗਾ। ਪਰੰਤੂ ਜ਼ਿਆਦਾਤਰ ਗਵਰਨਰ ਕੀ ਕਰਦੇ ਆ ਕਿ ਜੇ ਕਿਤੇ ਲੱਗਦਾ ਸਰਕਾਰ ਗਲਤ ਕਰ ਰਹੀ ਹੈ ਉਹਦੇ ਤੋਂ ਰਿਪੋਰਟ ਤਲਬ ਕਰਦੇ ਆ ਜਾਂ ਅੱਗੇ ਫਿਰ ਲਿਖ ਕੇ ਭੇਜ ਦਿੰਦੇ ਆ ਰਾਸ਼ਟਰਪਤੀ ਦੇ ਪਾਸ ਜਾਂ ਕੁਝ ਹੋਰ ਜਿਹੜੇ ਵੀ ਉਹਨਾਂ ਦੇ ਕੋਲ ਅਖਤਿਆਰਾਤ ਹੈਗੇ ਨੇ ਉਹਦੇ ਤਹਿਤ ਉਹ ਕਾਰਵਾਈ ਕਰ ਸਕਦੇ ਆ। ਪਰੰਤੂ ਆਹ ਕੰਮ ਕਿ ਬਾਰਡਰ ਏਰੀਏ 'ਚ ਜਾਣਾ, ਗੁਰਦਾਸਪੁਰ, ਪਠਾਨਕੋਟ ਹੈ ਜਾਂ ਤਰਨਤਾਰਨ, ਅੰਮ੍ਰਿਤਸਰ, ਇਹਨਾਂ ਇਲਾਕਿਆਂ ਦੇ ਵਿੱਚ ਜਿਵੇਂ ਹੁਣ ਅੱਜ ਪਠਾਨਕੋਟ ਗਏ ਤਾਂ ਉੱਥੇ ਉਹਨਾਂ ਨੇ ਮੁੱਦਾ ਕੀ ਚੁੱਕਿਆ, ਕਹਿੰਦੇ ਕਿ ਦੇਖੋ ਜੀ ਇੱਕ ਤਾਂ ਜੋ ਹਥਿਆਰਾਂ ਦੀ ਸਮਗਲਿੰਗ, ਡਰੱਗ ਦੀ ਸਮਗਲਿੰਗ ਤੇ ਨਾਲ ਕੀ ਹੈ ਕਿ ਜੋ ਇਲੀਗਲ ਮਾਇਨੇ ਗਿਆ ਇਹ ਬਹੁਤ ਜ਼ਿਆਦਾ ਇੱਥੇ ਹੋ ਰਹੀ ਹੈ ਬਾਰਡਰ ਏਰੀਏ ਦੇ ਵਿੱਚ ਤੇ ਜਿਹੜਾ ਪੰਜਾਬ ਦਾ ਪ੍ਰਸ਼ਾਸਨ ਹੈ ਉਹ ਸਾਥ ਨਹੀਂ ਦਿੰਦਾ। ਇਹ ਹੁਣ ਦੇਖੋ ਕਿੰਨੀ ਵੱਡੀ ਗੱਲ ਕਰ ਰਿਹਾ ਕਿ ਪੰਜਾਬ ਦੇ ਪ੍ਰਸ਼ਾਸਨ ਦੇ ਪ੍ਰਤੀ ਸ਼ਿਕਾਇਤ ਰਹਿੰਦੀ ਹੈ ਫੋਰਸਸ ਨੂੰ ਕਿ ਇਹ ਸਾਡੇ ਨਾਲ ਸਹਿਯੋਗ ਨਹੀਂ ਕਰਦੇ। ਹੁਣ ਇਹ ਗੱਲ ਕੌਣ ਕਹਿੰਦਾ ਹੈ? ਆਮ ਤੌਰ ਤੇ ਆਪਾਂ ਦੇਖਦੇ ਹਾਂ ਪਬਲਿਕਲੀ ਇਹ ਗੱਲ ਕੌਣ ਕਹਿੰਦਾ ਹੈ ਤਾਂ ਜਿਵੇਂ ਆਪਾਂ ਦੇਖਦੇ ਹਾਂ ਕਿ ਆਪੋਜੀਸ਼ਨ ਦੇ ਲੀਡਰ ਕਹਿੰਦੇ ਨੇ। ਤਾਂ ਨਾਲ ਇਹਨਾਂ ਨੇ ਕਿਹਾ ਕਿ ਇਹੋ ਜਿਹੇ ਲੋਕਾਂ ਤੇ ਦੇਸ਼ ਧਰੋਹ ਦੇ ਮੁਕੱਦਮੇ ਦਰਜ ਹੋਣੇ ਚਾਹੀਦੇ ਆ। ਸੋ ਪੰਜਾਬ ਸਰਕਾਰ ਨੂੰ ਸ਼ੀਸ਼ਾ ਉਹਨਾਂ ਨੇ ਇੱਕ ਵਾਰੀ ਫੇਰ ਵਿਖਾ ਦਿੱਤਾ ਤੇ ਇਹਦੇ ਚ ਹੁਣ ਕੋਈ ਸ਼ੱਕ ਨਹੀਂ
ਕੋਈ ਦੋ ਰਾਏ ਨਹੀਂ ਕਿ ਸਮੱਸਿਆਵਾਂ ਤੇ ਹੈਗੀਆਂ। ਇਲੀਗਲ ਮਾਈਨਿੰਗ ਸੰਬੰਧੀ ਆਪਾਂ ਅੱਗੇ ਵੀ ਰਿਪੋਰਟ ਕੀਤੀ ਹੈ, ਹਲਫਨਾਮੇ ਦੇ ਵਿੱਚੋਂ ਅੰਸ਼ ਜੀ ਜੀ ਦੱਸੇ ਸੀਗੇ ਅਸੀਂ ਆਪਣੇ ਸਰੋਤਿਆਂ ਨੂੰ ਕਿ ਕਿਸ ਤਰ੍ਹਾਂ BSF ਨੇ ਹਲਫਨਾਮਾ ਦਿੱਤਾ, ਉਸ ਤੋਂ ਬਾਅਦ ਆਰਮੀ ਨੇ ਹਲਫਨਾਮਾ ਦਿੱਤਾ। ਉਹ ਤੇ ਚੀਜ਼ਾਂ ਹੈਗੀਆਂ ਨੇ। ਚਲੋ ਡਰੋਨ ਵਗੈਰਾ ਵੀ ਹੈ, ਜਿੱਦਾਂ ਹੁਣ ਹਥਿਆਰਾਂ ਦੀ ਵੀ ਇੱਕ ਤਥਾਕਥਿਤ ਕਹਾਣੀ ਆਪਣੇ ਸਾਹਮਣੇ ਆ ਜਾਂਦੀ ਹੈ। ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਡਰੱਗ ਦੀ ਕਹਿ ਰਹੇ ਆ, ਸਾਡੇ ਇੱਥੇ ਜ਼ਰੂਰਤਮੰਦ ਲੀਡਰ ਪਤਾ ਨਹੀਂ ਕਿਉਂ ਕਾਤੋਂ ਘਟ ਗਏ ਨੇ। ਅਦਰਵਾਈਜ਼ ਖੁੱਲ ਕੇ ਬੋਲਣਾ ਚਾਹੀਦਾ, ਜਿਵੇਂ ਅਰਵਿੰਦ ਕੇਜਰੀਵਾਲ ਬੋਲੇ, ਜਿਵੇਂ ਰਾਘਵ ਚੱਡਾ ਇੱਕ ਅੱਧੀ ਵਾਰ ਬੋਲੇ, ਤਾਂ ਸਾਡੇ CM ਸਾਹਿਬ ਉਸ ਬਾਬਤ ਨਹੀਂ ਬੋਲਦੇ, ਤੇ ਜਾਂ ਕਹਿ ਲਓ ਕਿ ਬਹੁਤ ਘੱਟ ਬੋਲਦੇ ਨੇ ਕਿ ਬਈ ਡਰੱਗ ਕੱਲਾ ਹਜ਼ੂਰ ਇਧਰੋਂ ਨਹੀਂ ਆ ਰਿਹਾ ਪਾਕਿਸਤਾਨ ਵੱਲੋਂ, ਡਰੱਗ ਤੇ ਆ ਰਿਹਾ ਗੁਜਰਾਤ ਚੋਂ ਜ਼ਿਆਦਾ, ਡਰੱਗ ਗੁਜਰਾਤ ਚੋਂ ਜ਼ਿਆਦਾ ਆ ਰਿਹਾ। ਤੁਸੀਂ ਉਧਰ ਕਿਉਂ ਨਹੀਂ ਬਿਆਨ ਦਿੰਦੇ ਬਈ ਕਿ ਠੇਕਾ ਜੀ ਲਿਆ ਬਿਲਕੁਲ ਤੁਸੀਂ ਪੰਜਾਬ ਨੂੰ ਭੰਡਣ ਦਾ? ਪਰ ਸਾਡੇ ਇੱਥੇ ਇਹਨਾਂ 'ਚ ਹਿੰਮਤ ਹੀ ਹੈ ਨਹੀਂ ਗੀ। ਅਰਵਿੰਦ ਕੇਜਰੀਵਾਲ ਸਗੋਂ ਬੋਲਿਆ, ਰਾਘਵ ਚੱਡਾ ਜ਼ਰੂਰ ਬੋਲਿਆ, ਪਰ ਕਿਸੇ ਵੀ ਲੀਡਰ ਨੇ ਪੰਜਾਬ ਦੇ ਵਿੱਚੋਂ ਕਿਸੇ ਵੀ, ਚਾਹੇ ਉਹ ਆਪੋਜੀਸ਼ਨ ਦਾ ਚਾਹੇ ਸੱਤਾਧਾਰੀ ਦਾ, ਜੇ ਕੋਈ ਬਿਆਨ ਦਿੱਤਾ ਕਿਸੇ ਨੇ ਠੋਕ ਕੇ ਤਾਂ ਦੱਸ ਦਿਓ, ਕਿਉਂਕਿ ਇਹਨਾਂ ਨੂੰ ਪਤਾ ਜੀ ਈਡੀ ਆ ਜਾਏਗੀ। ਈਡੀ ਆ ਗਈ ਤੇ ਉਹਨਾਂ ਨੇ ਸਾਡੇ ਘਰ ਦੀਆਂ ਸੰਦੂਕੜੀਆਂ ਸਾਰਾ ਕੁਝ ਫੋਲ ਲੈਣਾ ਤੇ ਵਿੱਚੋਂ ਕੁਝ ਨਾ ਕੁਝ ਲੱਭੇਗਾ। ਤਾਂ ਆਹੀ ਕਾਰਨ ਹੈ। ਸੋ ਇਹ ਬੜੀ ਆਪਣੇ ਆਪ ਦੇ ਵਿੱਚ ਵਿਚਿੱਤਰ ਗੱਲ ਹੈ ਕਿ ਠੀਕ ਹੈ, ਸੱਚਾਈਆਂ ਅਸੀਂ ਚੀਜ਼ਾਂ ਨੂੰ ਤਸਲੀਮ ਕਰਦੇ ਹਾਂ, ਪ੍ਰਵਾਨ ਕਰਦੇ ਹਾਂ ਕਿ ਹੈਗੀਆਂ ਨੇ ਥੋੜੀਆਂ ਬਹੁਤੀਆਂ ਜਿਹੜੀਆਂ ਬਾਰਡਰ ਪਾਰ ਤੋਂ ਵੀ ਚੀਜ਼ਾਂ ਆਉਂਦੀਆਂ ਜਾਂਦੀਆਂ ਨੇ, ਪਰ ਉਹ ਕਿਹਦੇ ਹੱਥ ਜੁਮਾ ਹੈ? 50 ਕਿਲੋਮੀਟਰ ਦਾ ਤੁਸੀਂ ਅਧਿਕਾਰ ਖੇਤਰ ਪਹਿਲਾਂ ਵਧਾ ਚੁੱਕੇ ਹੋ। ਹੋਰ ਕੀ ਇੱਥੇ ਕੀ ਲਾਉਣੇ? ਰਡਾਰ ਲਾ ਲਓ ਤੁਸੀਂ, ਹੋਰ ਲਾ ਲਓ ਇੱਥੇ ਜੀ, ਜਾਂ ਟੈਂਕਾਂ ਤੋਪਾਂ ਜੋ ਵੀ ਹੈਗੀਆਂ ਬਈ ਖੜੇ ਕਰ ਦਿਓ ਇੱਥੇ ਆ ਕੇ। ਪਰ ਜਿਹੜਾ ਸੱਚ ਇੱਕ ਸੁਲਗਦਾ ਸੱਚ ਆ, ਤੁਸੀਂ ਉਹਨੂੰ ਕਿਉਂ ਅੱਖੋਂ ਪਰੋਖੇ ਕਰਦੇ ਜੇ ਕਿ ਅੱਜ 70 ਤੋਂ ਕਹ ਲਓ ਕਿ ਜ਼ਿਆਦਾ ਮੇਰੇ ਖਿਆਲ ਦੇ ਨਾਲ ਪਰਸੈਂਟੇਜ ਹੋਏਗੀ ਕਿ ਡਰੱਗ ਜਿਹੜਾ ਹੈ ਉਹ ਇਸ ਪਾਸਿਓਂ ਆ ਰਿਹਾ ਹੈ, ਚਾਹੇ ਦਿੱਲੀ ਹੋਵੇ ਗੁਜਰਾਤ ਹੋਵੇ, ਠੀਕ ਹੈ, ਕੁਛ ਇਧਰੋਂ ਵੀ ਆਉਂਦਾ। ਤਾਂ ਗੱਲ ਇਹ ਆ ਕਿ ਇਹ ਚੀਜ਼ ਹੁਣ ਕੋਈ ਸਾਡਾ ਲੀਡਰ ਤੇ ਕਹਿ ਨਹੀਂ ਸਕਦਾ। ਉਹ ਤਾਂ ਡੁੰਨੇ ਵੱਟੇ ਬਣੇ ਹੁੰਦੇ ਤੇ ਜਾਂ ਆਪਸ ਦੇ ਵਿੱਚ ਉਲਝ ਹੁੰਦੇ ਆ। ਪਰ ਗਵਰਨਰ ਨੇ ਇੱਕ ਵਾਰੀ ਫੇਰ ਪੰਜਾਬ ਦੇ ਵਿੱਚ ਬੈਠ ਕੇ ਪੰਜਾਬ ਸਰਕਾਰ ਦੀ ਪੂਰੀ ਤਰ੍ਹਾਂ ਕਹਿ ਲਓ ਕਿ ਖੁੱਬ ਠੱਪ ਦਿੱਤੀ ਹੈ। ਜੀ, ਜੀ, ਜੀ। ਮੈਨੂੰ ਚੰਗੀ ਤਰ੍ਹਾਂ ਯਾਦ ਆ ਮਿੰਟੂ ਜੀ, ਜਦੋਂ ਇਹ ਫਾਜ਼ਿਲਕਾ, ਹਬੋਰ ਵਾਲੇ ਇਲਾਕਿਆਂ ਦੇ ਵਿੱਚ ਵੀ ਸ਼ਾਇਦ ਇੱਕ ਵਾਰੀ ਗਏ ਸੀਗੇ, ਉਦੋਂ ਵੀ ਤੁਸੀਂ ਖਬਰਾਂ ਇਹ ਕੀਤੀਆਂ ਸੀਗੀਆਂ ਕਿ ਗਵਰਨਰ ਸਾਹਿਬ ਵੈਸੇ ਜਾ ਹਾਂਜੀ ਤਾਂ ਹਾਂਜੀ ਕਿਤੇ ਹਾਂਜੀ, ਮਰਜ਼ੀ ਸਕਦੇ ਨੇ, ਲੇਕਿਨ ਇਹ ਫਰੀਦਕੋਟ ਆਏ ਸਨ, ਫਰੀਦਕੋਟ ਆਏ ਸਨ। ਜੀ, 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 ਵੀ ਜਾ ਤਾਂ ਕਿਤੇ ਮਰਜ਼ੀ ਸਕਦੇ, ਪਰ ਜਿਸ ਤਰੀਕੇ ਜਿਹੜੇ ਐਂਗਲ ਦੀ ਤੁਸੀਂ ਜ਼ਿਕਰ ਕੀਤਾ ਵੀ ਉਸ ਐਂਗਲ ਤੋਂ ਬੋਲਣਾ, ਇਹ ਬੜਾ ਹੈਰਾਨੀਜਨਕ ਹੈ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਮੁੰਡੀ ਤੋਂ ਬਾਅਦ ਹੁਣ ਸੁਣਨ ਦੇ ਵਿੱਚ ਆ ਰਿਹਾ ਵੀ ਕੇਕੜੇ ਦਾ ਭਰਾ ਵੀ ਜਿਹੜਾ ਉਹ ਕਾਬੂ ਕਰ ਲਿਆ ਜੀ। ਹਾਂਜੀ, ਦੇਖੋ ਇਹ ਕੇਕੜੇ ਛੇਕੜੇ ਹੋਰੀ ਉਹੀ ਨੇ ਜਿਹੜੇ ਰੈਕੀ ਰੂਕੀ ਦੇ ਵਿੱਚ ਜੀ, ਆਏ ਨੇ, ਜੀ, ਵੀ ਮਤਲਬ ਕਿ ਰੇਕੀ ਕਰ ਲਈ ਤੇ ਜਾਂ ਥੋੜਾ ਬਹੁਤਾ ਪੈਸੇ ਪੂਸਿਆਂ ਦਾ ਹਿਸਾਬ ਕਿਤਾਬ ਇਹਨਾਂ ਦਾ ਜੋ ਕਹਾਣੀ ਹੈ ਪੁਲਿਸ ਦੀ ਉਹਦੇ ਮੁਤਾਬਕ, ਤੇ ਇਹਨੇ ਫੜੇ ਹੀ ਜਾਣਾ ਸੀਗਾ। ਇਹ ਤੇ ਦੋਨੇ ਭਰਾ ਜਿਹੜੇ ਆ, ਦੋਨੇ ਭਰਾ ਹੀ ਸਿਰੇ ਦੇ ਛੰਡੇ ਫੂਕੇ ਕਹਿ ਲਓ, ਘਰ ਦੇ ਇਹਨਾਂ ਦੇ ਰੋਂਦੇ ਮਜ਼ਦੂਰ ਹੈਗਾ, ਮਜ਼ਦੂਰ ਦੀ ਫੈਮਿਲੀ ਹੈ ਇਹ ਦੋਨੇ ਭਰਾ ਹੀ ਨਸ਼ੇੜੀ ਨੇ ਤੇ ਦੋਨੇ ਹੀ ਇਸ ਕੇਸ ਦੇ ਵਿੱਚ ਨਾਮਜ਼ਦ ਹੈ। ਜਿਹੜਾ ਇਹ ਕੇਕੜੇ ਦਾ ਭਰਾ ਵੱਡਾ ਵਾ, ਇਹ ਦਰਅਸਲ ਲਾਰੈਂਸ ਦੇ ਨਾਲ ਕੁਝ ਸਮਾਂ ਜੇਲ੍ਹ 'ਚ ਵੀ ਰਹਿ ਕੇ ਆਇਆ। ਤਾਂ ਹੁਣ ਇਹਦੇ ਤੇ ਵੀ ਸ਼ੱਕ ਜਤਾਇਆ ਜਾਂਦਾ ਕਿਉਂਕਿ ਇਹਨਾਂ ਦੀਆਂ ਇੱਧਰ ਸਕੀਰੀਆਂ ਸੀ, ਰਿਸ਼ਤੇਦਾਰੀਆਂ ਸੀ ਮੂਸੇ ਪਿੰਡ ਦੇ ਆਸ-ਪਾਸ, ਵੀ ਇਹ ਦੋਨੇ ਹੀ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਸ਼ਾਮਲ ਰਹੇ ਆ, ਯਾਨੀ ਰੇਕੀ ਕਰਨਾ ਜਾਂ ਭੇਤ ਦੇਣਾ, ਇਹ ਸਾਰੀਆਂ ਚੀਜ਼ਾਂ ਦਾ। ਤਾਂ ਗੱਲ ਇਹ ਆ ਕਿ ਹੁਣ ਇਹ ਵੀ ਜਾਊਗਾ ਅੰਦਰ, ਤਾਂ ਤਕਰੀਬਨ ਇੱਥੇ ਤਾਂ ਸਾਰਾ ਕੁਝ ਹੋ ਗਿਆ। ਮੁੰਡੀ ਫੜਿਆ ਗਿਆ, ਮੁੰਡੀ ਫੜਿਆ ਸੀ ਇਹਨਾਂ ਨੇ ਜਾ ਕੇ ਨੇਪਾਲ ਦੇ ਬਾਰਡਰ ਤੋਂ ਜੀ, ਤਾਂ ਉਹ ਤਾਂ ਇੱਕ ਬਹੁਤ ਵੱਡਾ ਆਪਰੇਸ਼ਨ ਸੀਗਾ ਜਿਹਦੇ ਵਿੱਚ ਸੈਂਟਰਲ ਏਜੰਸੀਆਂ ਪੂਰੀਆਂ ਇਨਵੋਲਵ ਸੀਗੀਆਂ। ਉਹ ਤਾਂ ਦੱਸਦੇ ਕਿ ਉਹਨੇ ਫੋਨ ਕਿਤੇ ਪੁਰਾਣਾ ਫੋਨ ਥੋੜਾ ਜਿਹਾ ਯੂਜ਼ ਕੀਤਾ, ਬਸ ਇਹਨਾਂ ਨੇ ਨਾਲ ਦੀ ਨਾਲ ਚੱਕ ਲਿਆ, ਬਸ ਚੱਕ ਕੇ ਤੇ ਲੈ ਆਏ ਆ। ਹੁਣ ਜਿਹੜੀ ਅੱਜ ਸਭ ਤੋਂ ਵੱਡੀ ਖਬਰ ਰਹੀ ਆ ਉਹ ਇਹ ਰਹੀ ਆ ਕਿ NIA ਨੇ ਵੀ ਕਾਫੀ ਛਾਪੇਮਾਰੀ ਕੀਤੀ ਆ ਪੂਰੇ ਦੇਸ਼ ਦੇ ਵਿੱਚ, ਜਿੱਥੇ ਜਿੱਥੇ ਵੀ ਵੱਡੇ ਗੈਂਗਸਟਰ ਸੀਗੇ ਉਹਨਾਂ ਦੇ ਘਰ-ਬਾਰ ਸਾਰੇ ਖੰਗਾਲੇ ਆ। ਪਰ ਇੱਕ ਚੀਜ਼ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਹੁਣ ਪ੍ਰਤੱਖ ਤੌਰ ਤੇ ਉਗੜਵੇਂ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਕਿ ਸੈਂਟਰ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ। ਜ਼ੋਰ ਹੁਣ ਕਿਸ ਐਂਗਲ ਤੋਂ ਲਾ ਰਹੀ ਹੈ ਆਪਾਂ ਨੂੰ ਵੀ ਸਭ ਨੂੰ ਪਤਾ ਹੀ ਹੈ
ਉਹਨਾਂ ਦਾ ਕਿਤੇ ਨਾ ਕਿਤੇ ਇਸ ਵੇਲੇ ਯਤਨ ਆ ਕਿ ਜਿਹੜੀ ਇਹ ਬਹੁਤ ਵੱਡੀ ਸਮੱਸਿਆ ਬਣੀ ਪਈ ਆ ਜੀ ਗਰੋਹਵਾਦ ਦੀ, ਗੈਂਗਸਟਰਵਾਦ ਜਿਹਨੂੰ ਆਪਾਂ ਕਹਿ ਦਿੰਦੇ ਆ, ਕਿ ਇਸ ਸਮੱਸਿਆ ਨੂੰ ਨੱਥ ਪਾਈ ਜਾਵੇ। ਦੋ ਤਿੰਨ ਚੀਜ਼ਾਂ ਹੁੰਦੀਆਂ ਨੇ। ਇੱਕ ਤਾਂ ਦੇਖੋ NIA ਦੀ ਸਿੱਧੀ ਪੰਜਾਬ 'ਚ ਐਂਟਰੀ ਹੋ ਗਈ। ਪੰਜਾਬ ਜੀ ਸਰਕਾਰ ਗਾਏ ਬਗਾਏ, ਮੈਂ ਜਿਵੇਂ ਕਿਹਾ ਕਿ ਕਿਸ਼ਤਾਂ ਦੇ ਵਿੱਚ ਕੇਂਦਰੀ ਨੀਤੀਆਂ ਨੂੰ ਤਕਰੀਬਨ ਯੈਸ ਕਰ ਦਿੰਦੀ ਹੈ, ਜੋ ਵੀ ਕੇਂਦਰੀ ਨੀਤੀਆਂ ਆਉਂਦੀਆਂ। ਹੁਣ ਇਹਨਾਂ ਦੀ ਮਜਬੂਰੀ ਵੀ ਹੋ ਸਕਦੀ ਹੈ, ਜਾਂ ਇਹਨਾਂ ਦੀ ਕੋਈ ਆਪਣੀ ਹੋਰ ਵੱਖਰੀ ਕਿਸਮ ਦੀ ਸਮਝ ਹੋ ਸਕਦੀ ਜਿਹੜੀ ਸਾਡੀ ਸਮਝ ਨਾ ਪੈਂਦੀ ਹੋਵੇ। ਤਾਂ NIA ਦਾ ਮਤਲਬ ਕੀ ਹੈ ਕਿ ਦੇਖੋ ਫੜੋ ਫੜਾਈ ਵੀ ਹੋ ਸਕਦੀ ਹੈ ਕੱਲ ਨੂੰ। ਉਹਨਾਂ ਦਾ ਘੇਰਾ ਜਿਹੜਾ ਜਾਂਚ ਪੜਤਾਲ ਦਾ ਉਹ ਖੁੱਲਦਾ ਜਾਏਗਾ। ਤੇ ਇਹਦੇ ਨਾਲ ਕੀ ਹੈ ਕਿ ਉਹਨਾਂ ਦਾ ਜਿਹੜਾ ਇੱਥੇ ਦਾ ਇੰਟੈਲੀਜੈਂਸੀ ਦਾ ਨੈਟਵਰਕ ਹੈ ਉਹ ਵੀ ਕਾਫੀ ਜ਼ਿਆਦਾ ਐਕਟਿਵ ਹੋਏਗਾ। ਇਸ ਤੋਂ ਇਲਾਵਾ ਖੁਦਾ ਨਾ ਖਾਸਤਾ ਕੱਲ ਨੂੰ ਕੋਈ ਅੰਦੋਲਨ ਵਗੈਰਾ ਹੁੰਦਾ ਹੈ, ਤੇ ਅੱਗੇ ਜਿਵੇਂ ਤੁਹਾਨੂੰ ਪਤਾ ਹੋਏਗਾ ਕਿ ਹਰੇਕ ਨੂੰ ਲਵ ਲੈਟਰ ਘੱਲ ਦਿੱਤਾ ਸੀਗਾ ਉਹਨਾਂ ਨੇ, ਹਰੇਕ ਬੰਦੇ ਨੂੰ। ਜੀ ਤਾਂ ਇਹ ਚੀਜ਼ਾਂ ਦਾ ਅੱਗੇ ਜਾ ਕੇ ਖੁਲਾਰਾ ਵੀ ਪੈ ਸਕਦਾ ਹੈ। ਹੁਣ ਤਾਂ ਇਹ ਤਾੜੀਆਂ ਮਾਰ ਕੇ ਹੱਸਦੇ ਆ ਕਿ ਦੇਖੋ ਜੀ NIA ਨੂੰ ਅਸੀਂ ਸੱਦਿਆ ਵਗੈਰਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਖਲਾਰੇ ਜਾਂ ਇਹ ਜਿਹੜੇ ਰਫੜ ਆ ਉਹ ਜ਼ਿਆਦਾ ਹੋ ਸਕਦੇ ਆ, ਮਤਲਬ ਕਿ ਖਿਲਰ ਸਕਦੇ ਆ। ਤੋਂ ਕੁੱਲ ਮਿਲਾ ਕੇ ਹੁਣ ਗ੍ਰਿਫਤਾਰੀਆਂ, ਜੇ ਆਪਾਂ ਸਿੱਧੂ ਮੂਸੇਵਾਲਾ ਹੱਤਿਆਕਾਂਡ, ਮੈਂ 8ਵੀਂ ਅਪਡੇਸ਼ਨ ਦੇ ਰਿਹਾ ਸੀ ਤੁਹਾਨੂੰ, ਕਿਉਂਕਿ ਦੇਰ ਸ਼ਾਮ ਨੂੰ NIA ਨੇ ਹੁਣ ਆਪਣਾ ਪ੍ਰੈਸ ਰਿਲੀਜ਼ ਜਾਰੀ ਕੀਤਾ। ਵੈਸੇ ਤਾਂ ਖਬਰਾਂ ਤੁੱਕੇ ਵਾਲੀਆਂ ਖਬਰਾਂ ਹੁੰਦੀਆਂ, ਤਾਂ ਪ੍ਰੈਸ ਨੋਟ ਇਹਨਾਂ ਨੇ ਦੇਰ ਸ਼ਾਮ ਜਾਰੀ ਕੀਤਾ। ਤਾਂ ਕਹਿਣ ਦਾ ਭਾਵ ਇਹ ਆ ਕਿ ਜੇ ਆਪਾਂ ਉਧਰ ਨੂੰ ਮੁੜੀਏ, ਫਿਰ ਸਿੱਧੂ ਮੂਸੇਵਾਲਾ ਹੱਤਿਆਕਾਂਡ ਬੰਨੀ ਕਿ ਬੰਦੇ ਤਾਂ ਤਕਰੀਬਨ ਫੜੇ ਗਏ। ਦੋ ਜਣੇ ਜਿਹੜੇ ਆ ਹੁਣ ਇਹਨਾਂ ਨੇ ਡਿਟੇਨ ਕਰ ਰੱਖਿਆ, ਇੱਕ ਕੇਨੀਆ ਦੇ ਵਿੱਚ, ਇੱਕ ਅਜ਼ਰਬੈਜਾਨ ਦੇ ਵਿੱਚ। ਤਾਂ ਇਸ ਤਰ੍ਹਾਂ ਜਿਹੜੇ 2-3 ਹੋਰ ਰਹਿ ਗਏ ਨੇ, ਉਹਨਾਂ ਨੂੰ ਕਦੋਂ ਤੱਕ ਲਿਆਂਦਾ ਜਾਂਦਾ, ਇਹ ਹੁਣ ਇੱਕ ਵੱਡਾ ਸਵਾਲ ਹੈ। ਬਾਕੀ ਤੇ ਇੱਥੇ ਰੇਕੀ ਕਰਨ ਵਾਲਾ ਕੇਕੜਾ ਜਿੰਨੇ ਵੀ ਹੈਗੇ ਉਹ ਸਾਰੇ ਤਕਰੀਬਨ ਬਲੀਟੇ ਗਏ। ਤੇ ਜਿਹੜੇ ਬੰਦੇ ਬਾਹਰ ਬੈਠੇ ਆ, ਜਦੋਂ ਤੱਕ ਉਹਨਾਂ ਨੂੰ ਸਾਰਿਆਂ ਨੂੰ ਇੱਥੇ ਲਿਆ ਕੇ ਕਚਹਿਰੀ 'ਚ ਖੜਾ ਨਹੀਂ ਕੀਤਾ ਜਾਂਦਾ, ਜਦੋਂ ਤੱਕ ਉਹਨਾਂ ਤੇ ਟ੍ਰਾਇਲ ਨਹੀਂ ਚੱਲਦਾ, ਜਦੋਂ ਤੱਕ ਫੈਸਲਾ ਨਹੀਂ ਹੋ ਜਾਂਦਾ, ਤੇ ਆਪਾਂ ਨੂੰ ਸੰਪੂਰਨ ਨਿਆਂ ਨਹੀਂ ਕਹਿ ਸਕਦੇ। ਉਹ ਹੁਣ ਇੱਕ ਵੱਡਾ ਚੈਲੰਜ ਹੈ ਕਿ ਕਦੋਂ ਤੇ ਕਿਵੇਂ ਉਹ ਸਾਰੀਆਂ ਹਵਾਲਗੀਆਂ ਜਿਹੜੀਆਂ ਰਹਿੰਦੀਆਂ ਨੇ, ਉਹ ਜਦੋਂ ਤੱਕ ਨਹੀਂ ਹੁੰਦੀਆਂ ਉਦੋਂ ਤੱਕ ਤੇ ਕੁਝ ਵੀ ਨਹੀਂ ਹੋਣਾ। ਸੋ ਕਦੋਂ ਹੋਣਗੀਆਂ, ਇਹਦੇ ਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈਗਾ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ, ਕਹਿੰਦੇ ਟੈਂਡਰ ਘੁਟਾਲੇ ਦੀਆਂ ਜਿਹੜੀਆਂ ਫਾਈਲਾਂ ਸੀਗੀਆਂ ਉਹ ਗੁੰਮ ਗਈਆਂ ਤੇ ਹੁਣ ਕੇਸ ਵੀ ਦਰਜ ਹੋ ਗਿਆ। ਦੇਖੋ 2 ਫਾਈਲਾਂ ਗੁੰਮੀਆਂ ਜ਼ਰੂਰ ਸੀਗੀਆਂ, ਤੇ ਪਰ ਵਿੱਚੋਂ ਖਬਰ ਆ ਗਈ ਸੀਗੀ ਕਿ ਇੱਕ ਫਾਈਲ ਜਿਹੜੀ ਆ ਉਹ ਲੱਭ ਗਈ ਆ, ਤੇ ਇਹਦੀ ਪੁਸ਼ਟੀ ਵੀ ਕੀਤੀ ਸੀਗੀ ਸ਼ਾਇਦ ਜਿਹੜੇ ਮੰਤਰੀ ਹੈਗੇ ਨੇ ਕਟਾਰੂ ਚੱਕ ਜੀ। ਤਾਂ ਇੱਕ ਫਾਈਲ ਲੱਭਣ ਦੀ ਉਹਨਾਂ ਨੇ ਪੁਸ਼ਟੀ ਵੀ ਕੀਤੀ ਸੀਗੀ, ਪਰ ਹੁਣ ਦੇਖੋ ਚੋਰੀ ਹੋਈ ਆ, ਲੱਭ ਗਈ। ਹੁਣ ਕਮਾਲ ਦੀ ਗੱਲ ਤੇ ਇਹ ਨਾ ਵੇਖੋ ਪੰਜਾਬ 'ਚ ਚੱਲਦਾ ਕੀ ਆ ਕਿ ਫਾਈਲ ਚੋਰੀ ਹੋ ਗਈ, ਚੋਰੀ ਕਿਹਨੇ ਕੀਤੀ ਇਹ ਵੀ ਨਹੀਂ ਪਤਾ। ਫਾਈਲ ਚੋਰੀ ਹੋ ਕੇ ਤੇ ਵਾਪਸ ਆ ਜਾਂਦੀ ਹੈ, ਤੁਰ ਕੇ ਵਾਪਸ ਆ ਜਾਂਦੀ ਹੈ। ਸ਼ਾਇਦ ਉਹਨੇ ਆਖਿਆ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਜੇ ਘਰੇ ਆ ਜਾਵੇ, ਤੈਨੂੰ ਭੁੱਲਿਆ ਥੋੜੀ ਕਹਿੰਦੇ। ਤਾਂ ਫਾਈਲ ਵਾਪਸ ਆ ਗਈ ਆ, ਹੁਣ ਕਿੱਦਾਂ ਆਈ ਆ, ਕੌਣ ਛੱਡ ਕੇ ਗਿਆ, ਉਹਦਾ ਵੀ ਕੋਈ ਪਤਾ ਨਹੀਂ ਲੱਗਦਾ। ਹੈ ਨਾ ਕਮਾਲ ਦੀ ਗੱਲ ਕਿ ਫਾਈਲ ਗੁੰਮ ਹੋਈ ਆ, ਕਿਹਨੇ ਕੀਤੀ ਆ ਕੋਈ ਪਤਾ ਨਹੀਂ ਹੈ। ਤੇ ਦੂਜੇ ਪਾਸੇ ਇੱਕ ਫਾਈਲ ਵਾਪਸ ਆ ਗਈ ਖਬਰ ਹੈ, ਤੇ ਇਹਦਾ ਵੀ ਕੋਈ ਪਤਾ ਨਹੀਂ ਹੈ, ਕੋਈ ਜਵਾਬ ਨਹੀਂ ਹੈ ਕਿ ਉਹ ਫਾਈਲ ਕਿਸ ਤਰ੍ਹਾਂ ਆਈ ਆ। ਇਹ ਅਲੋਕਾਰੀ ਗੱਲਾਂ ਹੋ ਰਹੀਆਂ ਨੇ ਨਾ। ਤਾਂ ਹੁਣ ਜਿਹੜੇ ਹੈਗੇ ਨੇ ਮਹਿਕਮੇ ਦੇ ਸੁਪਰੀਡੈਂਟ ਰਮਜੀਤ ਕੌਰ ਜੀ, ਇਹਨਾਂ ਦੀ ਸ਼ਿਕਾਇਤ ਤੇ ਸੈਕਟਰ 3 ਥਾਣੇ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਅਣਪਛਾਤੇ ਲੋਕਾਂ ਦੇ ਖਿਲਾਫ ਦਰਜ ਕੀਤਾ ਗਿਆ। ਧਾਰਾ 380 ਤੇ FIR ਨੰਬਰ ਹੈਗਾ ਜੀ 92। ਹੁਣ ਇਹਦੇ ਵਿੱਚ ਜਾਂਚ ਪੜਤਾਲ ਹੋਏਗੀ। ਅਸਲ ਦੇ ਵਿੱਚ ਕੀ ਹੈ ਕਿ ਜਿਹੜਾ ਡਿਪਟੀ ਡਾਇਰੈਕਟਰ ਸੀਗਾ ਰਾਕੇਸ਼ ਸਿੰਗਲਾ, ਜਿਹਨੇ 2006 ਦੇ ਵਿੱਚ ਹੀ PR ਲੈ ਰੱਖੀ ਸੀਗੀ ਕੈਨੇਡਾ ਦੀ, ਔਰ ਉਸ ਤੋਂ ਬਾਅਦ ਤਕਰੀਬਨ 1 ਅਰਬ ਨੂੰ ਥੁੱਕ ਲਾਉਂਦਾ ਹੈ। 4 ਵੱਖ-ਵੱਖ ਮੌਕਿਆਂ ਤੇ ਉਹ ਕਰੋੜਾਂ ਦੇ ਘਪਲੇ ਕਰਦਾ, ਜਿਹਦਾ ਕੁੱਲ ਜੋੜ ਬਣ ਜਾਏਗਾ 85-86 ਕਰੋੜ ਰੁਪਈਆ। 4 ਵਾਰੀ ਚਾਰਜ ਸ਼ੀਟ ਹੁੰਦਾ, ਕਿਉਂਕਿ ਬੰਦੇ ਦੇ ਮਗਰ ਹੱਥਾ ਤਗੜਾ ਸੀਗਾ, ਉਹ ਤਗੜੀਆਂ ਪੋਸਟਾਂ ਤੇ ਹੀ ਬਹਿੰਦਾ ਰਿਹਾ। ਤੇ ਅਖੀਰ ਹੁਣ ਜਦੋਂ ਗਿਆ ਤਾਂ ਫਿਰ ਸਾਰਾ ਕੁਝ ਖੁੱਲ ਗਿਆ। ਹੁਣ ਇਹਦੇ ਨਾਲ ਹੀ ਜੁੜੀਆਂ 2 ਫਾਈਲਾਂ ਦੱਸਦੇ ਆ, ਇੱਕ ਤਾਂ ਖਾਸ ਤੌਰ ਤੇ ਜਿਹੜੀ ਨਿਯੁਕਤੀ ਹੈ, ਤੇ ਜਾਂ ਇੱਕ ਜਿਵੇਂ ਬਣਾਇਆ ਸੀਗਾ ਉਹਨੂੰ ਵਿਜੀਲੈਂਸ ਦਾ ਮੁਖੀ। ਇਹ 2-3
ਜਿਹੜੇ ਅਹਿਮ ਨੁਕਤੇ ਨੇ ਉਹ ਇਹਨਾਂ ਫਾਈਲਾਂ 'ਚ ਦੱਸਦੇ ਆ ਕਿ ਬਹੁਤ ਖੁੱਲ ਕੇ ਨਜ਼ਰ ਆ ਜਾਂਦੇ ਆ। ਤਾਂ ਉਹ ਫਾਈਲਾਂ 2 ਗਾਇਬ ਹੋਈਆਂ, ਤਕਰੀਬਨ ਇਹਦੇ ਨਾਲ ਹੀ ਜੁੜੀਆਂ ਸੀਗੀਆਂ। ਹੁਣ ਤੁਸੀਂ ਵੇਖੋ ਕਿ ਇੱਕ ਬੰਦਾ ਕਿੰਨਾ ਪਾਵਰਫੁਲ ਹੈ ਕਿ ਉਹ ਜੀ 4 ਵਾਰੀ ਚਾਰਜ ਸ਼ੀਟ ਹੁੰਦਾ ਆਪਣੇ ਕੈਰੀਅਰ ਦੇ ਦੌਰਾਨ, ਪਰ ਬਾਵਜੂਦ ਇਸ ਦੇ ਉਹ ਮਲਾਈਦਾਰ ਚੇਅਰਸ ਤੇ ਬੈਠਾ ਰਹਿੰਦਾ ਹੈ, ਮਲਾਈਦਾਰ ਕੁਰਸੀਆਂ 'ਚ, ਕੋਈ ਇੱਕ ਨਹੀਂ ਹੈ, ਹੂੰ ਅਲੱਗ-ਅਲੱਗ। ਜੀ ਤੇ ਫਿਰ ਇਸ ਤੋਂ ਇਲਾਵਾ ਜਦ ਉਹਦਾ ਭਾਂਡਾ ਟੁੱਟ ਵੀ ਜਾਂਦਾ, ਭਾਂਡਾ ਫੁੱਟ ਵੀ ਜਾਂਦਾ ਹੈ, ਤਦ ਵੀ ਉਹ ਤੋਂ ਬਾਅਦ ਉਹਦੀ ਕਿਤੇ ਨਾ ਕਿਤੇ ਕੋਈ ਹੈਲਪ ਕੀਤੀ ਜਾ ਰਹੀ, ਕਿਉਂਕਿ ਕਾਣੇ ਤੇ ਲੋਕ ਹੈਗੇ ਹੀ ਨੇ ਨਾ ਨਾਲ ਦੇ। ਸਾਰਾ ਨੈਟਵਰਕ ਜਿਸ ਤਰ੍ਹਾਂ ਚੱਲਦਾ ਹੈ, ਉਹ ਤਾਂ ਬੰਦੇ ਇੱਥੇ ਮੌਜੂਦ ਹੈਗੇ ਆ, ਤਾਂ ਫਿਰ ਵੀ ਉਹ ਬਚਾਉਣ ਦਾ ਯਤਨ ਕੀਤਾ ਜਾ ਰਿਹਾ। ਤਾਂ ਜੇ ਕੋਈ ਘਪਲਾ ਹੈ ਨਹੀਂ ਤਾਂ ਫਾਈਲਾਂ ਗੁੰਮ ਹੋਣ ਦਾ ਮਤਲਬ ਕੀ ਹੈ? ਸੋ ਹੁਣ ਦੇਖਣਾ ਹੋਏਗਾ ਕਿ ਉਹ ਗੁੰਮ ਕੀਤੀਆਂ ਕਿਹਨੇ ਆ, ਤੇ ਜੇ ਇਹਨਾਂ ਦੇ ਮਹਿਕਮੇ ਨੇ ਕੀਤੀਆਂ ਤਾਂ ਕੋਈ ਏਡੀ ਵੱਡੀ ਕੁਰਬਾਨੀ ਕੌਣ ਕਰੇਗਾ ਫ੍ਰੀ ਦੇ ਵਿੱਚ? ਇਹਦਾ ਮਤਲਬ ਹੈ ਕਿ ਉਹਨੇ ਵੀ ਠੂਠੇ ਦੇ ਵਿੱਚੋਂ ਕੱਢ ਕੇ ਕੁਛ ਨਾ ਕੁਛ ਖਾਧਾ, ਵਰਾਸ਼ਾਂ ਜੀ ਉਹਦੀਆਂ ਵੀ ਜੀ ਲਿਬੜੀਆਂ ਨੇ, ਚੈੱਕ ਕਰਨ ਦੀ ਲੋੜ ਆ। ਸੋ ਇਹ ਹੁਣ ਬੜੀ ਮਹੱਤਵਪੂਰਨ ਰਹੇਗੀ ਜਾਂਚ ਪੜਤਾਲ ਕਿ ਫਾਈਲਾਂ ਗੁੰਮ ਹੋਈਆਂ ਤਾਂ ਕਿੱਦਾਂ ਹੋਈਆਂ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪਰਮਲ ਸਿੰਘ ਧੌਲਾ ਦੀ। ਕਾਂਗਰਸ ਦੇ ਵਿੱਚੋਂ ਕੱਢਣ ਦਾ ਮੁੱਦਾ ਭਖ ਗਿਆ, ਨਾਲੇ ਵਿੱਚ ਸੋਸ਼ਲ ਮੀਡੀਆ ਤੇ ਇਹ ਵੀ ਗੱਲਾਂ ਨੇ ਮਿੰਟੂ ਜੀ ਕਿ ਉਹਦਾ ਲੈਟਰ ਪੈਡ ਹੀ ਪੁਰਾਣੀ ਹੈ ਜੀ। ਹਾਂਜੀ, ਦੇਖੋ ਇਹਨਾਂ ਦਾ ਇਹੀ ਆ। ਵੈਸੇ ਪਿਰਮਲ ਸਿੰਘ ਤੋਂ ਇੰਨੀ ਬੇਇੱਜ਼ਤੀ ਕਰਾਉਣ ਡਿਆ ਯਾਰ, ਛੱਡ ਕੇ ਪਰੇ ਬਹਿ ਜਾ, ਪੈਨਸ਼ਨ ਜੀ ਤੇ ਬਿਲਕੁਲ ਲੱਗੀ ਜੀ ਹੋਈ ਆ, ਹੋਰ ਕੀ ਲੈਣਾ? ਹੁਣ ਜਿੱਤਣ ਵਾਲੀ ਤੇ ਜੀ ਉਮੀਦ ਹੀ ਲਾ ਦਿਓ। ਜਿੱਤਣ ਨਾਲ ਤੇ ਮੈਨੂੰ ਲੱਗਦਾ ਕਿ ਇਹਨਾਂ ਦਾ ਇਲੈਕਸ਼ਨ ਹੋ ਜਾਵੇ ਤੇ ਇਹਨਾਂ ਦੇ ਵਿੱਚੋਂ ਅੱਧ ਪਚੱਧੇ ਝੜ ਜਾਣੇ ਜੇ ਅੱਜ ਹੀ ਹੋ ਜਾਏ ਇਲੈਕਸ਼ਨ ਤੇ ਉਦੋਂ ਤੁਹਾਡਾ ਜੀ ਟਾਈਮ ਸੀਗਾ, ਬਾਅਦ ਦੇ ਵਿੱਚ ਹੁਣ ਇਹਨਾਂ ਦਾ ਟਾਈਮ ਆ, ਟਾਈਮ ਤੇ ਲੰਘੀ ਜਾਣਾ। ਸੋ ਪਿਰਮਲ ਸਿੰਘ ਇੰਨੀ ਕਿਉਂ ਬੇਇੱਜ਼ਤੀ ਕਰਾ ਰਿਹਾ, ਸਮਝ ਤੋਂ ਪਰੇ ਦੀ ਗੱਲ ਹੈ। ਕੁਛ ਲੋਕਾਂ ਨੂੰ ਬੇਇੱਜ਼ਤੀ ਦੇ ਵਿੱਚ ਵੀ ਆਨੰਦ ਮਹਿਸੂਸ ਹੁੰਦਾ ਹੈ ਕਿ ਭਾਈ ਜੇ ਤੈਨੂੰ ਉਹ ਇੰਨਾ ਜ਼ੋਰ ਲਾ ਰਹੇ ਆ, ਰਾਜੇ ਵੜਿੰਗ ਦਾ ਚਲੋ ਲੈਟਰ ਪੁਰਾਣਾ ਹੈ ਭਾਵੇਂ, ਪਰ 3 ਮਹੀਨੇ ਪਹਿਲਾਂ ਤੇ ਕੱਢ ਦਿੱਤਾ ਨਾ। ਹੁਣ ਪੱਖੋ ਫੈਮਿਲੀ ਹੈਗੀ ਆ ਉਸ ਏਰੀਏ ਦੇ ਵਿੱਚ, ਬੜੇ ਚਲੋ ਕਿ ਤਾਕੜ ਕਾਂਗਰਸੀ ਹੋ ਗਈ, ਉਹਨਾਂ ਨੇ ਅੱਜ ਫਿਰ ਪੀਸੀ ਕੀਤੀ ਆ। ਉਹ ਕਹਿੰਦੇ ਕਿ ਇਹ ਹੁਣ ਰੌਲਾ ਤਾਜ਼ਾ ਇਸ ਕਰਕੇ ਪੈਣ ਡਿਆ ਵਾ ਕਿਉਂਕਿ ਬੰਦਾ ਮੀਟਿੰਗਾਂ 'ਚ ਸ਼ਿਰਕਤ ਕਰਨ ਨੂੰ ਹਟਦਾ ਹੀ ਨਹੀਂ ਹੈ। ਤੇ ਪਰਮਲ ਸਿੰਘ ਵੀ ਕਹਿੰਦਾ ਜੀ ਮੈਂ ਤੇ ਅਜੇ ਪਰਸੋਂ ਚੌਥ ਖਹਿਰੇ ਦੇ ਨਾਲ ਜਾ ਕੇ ਉੱਥੇ ਮੀਟਿੰਗ ਜੁਆਇਨ ਕੀਤੀ ਆ ਕਾਂਗਰਸ ਭਵਨ ਦੇ ਵਿੱਚ। ਇਹ ਬੜੀ ਬਹਾਦਰੀ ਵਾਲੀ ਗੱਲ ਹੈ ਯਾਰ, ਬਹੁਤ ਬਹਾਦਰੀ ਵਾਲੀ ਗੱਲ ਹੈ ਤੁਹਾਡੀ ਕਿ ਤੁਹਾਡੇ ਹੀ ਬੰਦੇ ਕਹੀ ਜਾਂਦੇ ਕਿ ਪਾਰਟੀ 'ਚ ਹੈ ਨਹੀਂ। ਹੁਣ ਨਾਲ ਇੱਕ ਪਾਸੇ ਕਹੀ ਜਾਂਦੇ ਆ ਕਿ ਮੈਂ ਇਹਦੀ ਸ਼ਿਕਾਇਤ ਰਾਜੇ ਵੜਿੰਗ ਦੀ ਕਰਾਂਗਾ, ਹਾਈ ਕਮਾਨ ਕੋਲ ਕਰਾਂਗਾ, ਹਾਈ ਕਮਾਨ ਕੋਲ। ਉਹ ਬਾਈ ਤੁਸੀਂ ਉਹ ਗਏ ਸੀ ਕਿ ਸੁਖਪਾਲ ਖਹਿਰਾ ਤੇ ਚਲੋ ਫੇਰ ਆਪਦੇ ਜੋੜ ਉੱਥੇ ਕੱਸ ਗਿਆ। ਤੁਹਾਡਾ ਤਾਂ ਇੱਕ ਨਗ ਗਿਣਨ ਵਾਲਾ ਮਸਲਾ ਸੀਗਾ ਕਿ 4-5 ਨਾਲ ਨੇ, ਅਗਲਾ ਆਪਣੀ ਬੁੱਕਤ ਠੋਕ ਕੇ ਪਾ ਗਿਆ, ਹੁਣ ਤੁਰੇ ਫਿਰੋ। ਪਰ ਅਸਲ ਦੇ ਵਿੱਚ ਇਹ ਇੱਕ ਚੀਜ਼ ਜਿਹੜੀ ਹੈ ਉਹ ਥੋੜੀ ਮੈਟਰ ਕਰਦੀ ਹੈ ਇਸ ਹਿਸਾਬ ਨਾਲ ਕਿ ਜਿਵੇਂ 3 ਮਹੀਨੇ ਪਹਿਲਾਂ ਕੱਢਿਆ ਤੇ ਉਸ ਤੋਂ ਬਾਅਦ ਮੀਟਿੰਗਾਂ ਜੁਆਇਨ ਕਰਨ, ਦੋਨੇ ਹੀ ਫੈਕਟ ਜਿਹੜੇ ਆ ਹੁਣ ਇਹ ਤਾਂ ਕਹਿ ਲਓ ਕਿ ਪੁਸ਼ਟਕ ਨੇ, ਪੁਸ਼ਟੀ ਇਹਨਾਂ ਦੀ ਦੋਨਾਂ ਦੀ ਕਿ ਇੱਕ ਜੀ ਤਾਂ ਜੀ 3 ਮਹੀਨੇ ਪਹਿਲਾਂ ਕੱਢਿਆ ਤੇ ਦੂਜਾ ਕਿ ਉਹ ਜਾਂਦਾ, ਉਹ ਕਹਿੰਦਾ ਕਿ ਮੈਂ ਗਿਆ ਮੀਟਿੰਗਾਂ ਦਾ। ਤਾਂ ਇਹਦਾ ਇੱਕ ਹੋਰ ਵੀ ਆਸਪੈਕਟ ਹੋ ਸਕਦਾ ਆ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਖੁੱਲ ਕੇ ਸਾਨੂੰ ਸਾਹਮਣੇ ਇੱਥੇ ਸਾਡੇ ਵੇਖਣ ਨੂੰ ਮਿਲੇਗਾ ਕਿ ਸੁਖਪਾਲ ਖਹਿਰਾ ਵਰਸਸ ਅਮਰਿੰਦਰ ਸਿੰਘ ਰਾਜਾ ਵੜਿੰਗ ਇਹ ਬਣ ਜਾ ਰਿਹਾ ਹੈ ਜੀ ਆਉਣ ਜੀ ਵਾਲੇ ਸਮੇਂ 'ਚ। ਰਾਜਾ ਵੜਿੰਗ ਵਰਸਸ ਸੁਖਪਾਲ ਖਹਿਰਾ ਬਣਨ ਜਾ ਰਿਹਾ। ਤਾਂ ਸੁਖਪਾਲ ਖਹਿਰਾ ਮੈਨੂੰ ਲੱਗਦਾ ਹੈ ਕਿ ਉਹ ਜਿਵੇਂ ਕਹਿੰਦਾ ਨਾ ਤੂੰ ਨਹੀਂ ਬੋਲਦਾ, ਬਸ ਤੇਰੇ 'ਚ ਕੋਈ ਨਾ ਕੋਈ ਬੋਲਦਾ। ਤਾਂ ਇਧਰੋਂ ਮੈਨੂੰ ਇਉਂ ਲੱਗਦਾ ਫਿਰ ਖਹਿਰਾ ਸਾਹਿਬ ਕਹਿੰਦਾ ਕਿ ਯਾਰ ਤੈਨੂੰ ਕੌਣ ਹਟਾਊਗਾ, ਤੂੰ ਬੈਠ। ਤਾਂ ਦੂਜੇ ਜੀ ਪਾਸੇ ਉਹਨਾਂ ਦਾ ਖੇਮਾ ਉਹ ਇਹੀ ਮੰਨ ਰਿਹਾ ਕਿ ਇਹ ਖਹਿਰਾ ਧੜੇ ਦਾ ਬੰਦਾ ਹੈ। ਸੋ ਇਸ ਕਰਕੇ ਆਉਣ ਵਾਲੇ ਸਮੇਂ 'ਚ ਕਿਉਂਕਿ ਰਾਜਾ ਵੜਿੰਗ ਜ਼ੋਰ ਲਾ ਰਿਹਾ, ਵੈਸੇ ਇਹਨਾਂ ਦੀ ਖੁੱਲ ਕੇ ਤੁਹਾਨੂੰ ਪਤਾ ਇੱਕ ਦੂਜੇ ਦੀ ਵਿਰੋਧਤਾ ਸਾਹਮਣੇ ਜੀ ਵੀ ਆਈ ਸੀ ਬੀਤੇ ਦਿਨੀ, ਜਦੋਂ ਰਾਜਾ ਵੜਿੰਗ ਨੇ ਕਿਹਾ ਸੀ ਬਿਨਾਂ ਮੰਗਿਆ ਸਲਾਹ ਨਹੀਂ ਦੇਣੀ ਚਾਹੀਦੀ, ਇੱਜ਼ਤ ਐਵੇਂ ਘਟ ਜਾਂਦੀ ਹੈ। ਹਾਂਜੀ ਹਾਂਜੀ ਤਾਂ ਉਧਰ ਸੁਖਪਾਲ ਖਹਿਰਾ ਨੇ ਆਖਿਆ ਸੀਗਾ ਕਿ ਕਿਸੇ ਇੱਕ ਵਿਅਕਤੀ ਵਿਸ਼ੇਸ਼ ਪਿੱਛੇ ਬਈ ਹੁਣ ਪਾਰਟੀ ਦੀ ਊਰਜਾ ਕਾਹਤੋਂ ਇੱਥੇ ਖਪਾਈ ਜਾਂਦੇ, ਤਾਂ ਇੱਥੋਂ ਇੱਕ ਬਹਿਸ ਛਿੜੀ ਸੀਗੀ। ਤਾਂ ਉਹ ਗੱਲ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਮਸਲੇ ਨੇ ਜਿਹੜੇ ਕਿ ਲਮਕੇ ਪਏ ਨੇ, ਤੇ ਲੱਗਦਾ ਇਹੋ ਆ ਕਿ ਕਾਂਗਰਸ ਦਾ ਫਿਰ ਇਹ ਮਾਮਲਾ ਜਿਹੜਾ ਫਿਰ ਖੁੱਲ ਕੇ ਇੱਕ ਤਰ੍ਹਾਂ ਨਾਲ ਵਰਕੇ ਜਿਹੜੇ ਆ ਉੱਡਦੇ ਦਿਖਾਈ ਦੇ। ਜੀ 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 ਬਿਲਕੁਲ, ਇਹ ਪਹਿਲਾਂ ਵੀ ਇੱਕ ਦੂਜੇ ਨਾਲ ਟਵੀਟੋ ਟਵੀਟੀ ਹੋ ਕੇ ਹਟੇ ਆ। ਖੈਰ ਅਗਲੀ ਖਬਰ ਦੀ ਗੱਲ ਕਰੀਏ ਮਿੰਟੂ ਜੀ, ਮੋਰਚੇ ਦੇ ਵਿੱਚੋਂ ਕੱਢੇ ਜਾਣ ਤੇ ਪਹਿਲੀ ਵਾਰੀ ਬੋਲੇ ਨੇ ਡੱਲੇਵਾਲ ਸਾਹਿਬ। ਹਾਂਜੀ ਉਹ ਬੋਲੇ ਨੇ
ਤੇ ਉਹ ਕਹਿੰਦੇ ਆ ਕਿ ਜਿਹੜੇ ਮੋਰਚੇ ਚੋਂ ਆਪ ਹੀ ਕੱਢੇ ਹੋਏ ਨੇ ਉਹ ਮੈਨੂੰ ਕੀ ਕੱਢਣਗੇ, ਸਾਨੂੰ ਕੀ ਕੱਢਣਗੇ। ਜੀ ਜੀ ਇਹ ਕਹਿੰਦੇ ਆ ਕਿ ਬਈ ਦੇਖੋ, ਜਿਹੜੇ ਲੋਕ ਇਹ ਗੱਲਾਂ ਕਰਦੇ ਆ ਕਿ ਇਹ ਫੈਸਲਾ ਲਿਆ ਗਿਆ, ਫੈਸਲਾ ਲਿਆ ਗਿਆ, ਫੈਸਲੇ ਲੈਣ ਵਾਲੇ ਕੌਣ ਆ? ਜੀ ਮੋਰਚੇ ਚੋਂ ਬਾਹਰ ਕੱਢੇ ਜਾਣ ਵਾਲਿਆਂ ਚ ਕੁਝ ਆਗੂ ਉਹ ਵੀ ਆ ਜਿਨ੍ਹਾਂ ਨੇ ਹਕੂਮਤ ਨਾਲ ਨਿੱਜੀ ਤੌਰ ਤੇ ਪੱਤਰ ਵਿਹਾਰ ਕਰਕੇ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਕੀ ਕਹਿ ਰਹੇ ਆ? ਉਹ ਕਹਿੰਦੇ ਆ ਕਿ ਦੇਖੋ, ਸਾਨੂੰ ਉਹ ਲੋਕ ਕੀ ਕਹਿ ਰਹੇ ਆ ਕਿ ਜਾਓ, ਜਿਹੜੇ ਲੋਕ ਇਸ ਤਰ੍ਹਾਂ ਪਹਿਲਾਂ ਕਰ ਚੁੱਕੇ, ਮਤਲਬ ਕਿ ਜਿਨ੍ਹਾਂ ਦਾ ਆਪਦਾ ਹੀ ਕੋਈ ਸਰੋਕਾਰ ਨਹੀਂ ਹੈਗਾ, ਗੈਰ ਰਾਜਨੀਤਿਕ ਮੋਰਚੇ ਦੇ ਆਗੂਆਂ ਨੂੰ ਬਾਹਰ ਕੱਢਣ ਦਾ ਫੈਸਲਾ ਉਹ ਕਹਿੰਦੇ ਕਿ ਬੇਤੁਕਾ ਹੈ, ਕਿ ਅਸੀਂ ਗੈਰ ਰਾਜਨੀਤਿਕ ਮੋਰਚੇ ਵਾਲੇ ਆ, ਤੇ ਇਹ ਜਿਹੜੇ ਲੋਕ ਰਾਜਨੀਤੀ ਕਰਦੇ ਜਿਨ੍ਹਾਂ ਨੂੰ ਅਸੀਂ ਰੋਕਦੇ ਸੀ, ਇਹ ਹੁਣ ਸਾਨੂੰ ਕੱਢਣ ਦਾ ਇਹ ਕਰਦੇ ਪਏ ਆ ਕੰਮ, ਜਦ ਕਿ ਇਹ ਤੇ ਆਪ ਹੀ ਕੱਢੇ ਹੋਏ ਆ। ਤਾਂ ਇਹਨਾਂ ਦਾ ਕਹਿਣ ਦਾ ਮਤਲਬ ਇਹੀ ਹੈ। ਖੈਰ ਦੇਖੋ, ਗੱਲ ਕੀ ਹੈ ਕਿ ਹੁਣ ਡੱਲੇਵਾਲ ਸਾਹਿਬ ਬੋਲ ਰਹੇ ਆ, ਚਲੋ ਇਹਨਾਂ ਦੀ ਹੁਣ ਜਿਸ ਤਰ੍ਹਾਂ ਦੀ ਏਕਤਾ ਦਿਖਦੀ ਪਈ ਹੈ ਉਹ ਤੇ ਸਭ ਦੇ ਸਾਹਮਣੇ ਹੀ ਆ, ਪਰ ਗੱਲ ਇਹ ਆ ਕਿ ਇਹ ਜਿਹੜੀਆਂ ਜਥੇਬੰਦੀਆਂ, ਕੋਈ ਇੱਧਰ ਨੂੰ ਤੁਰਿਆ ਫਿਰਦਾ, ਕੋਈ ਇੱਧਰ ਨੂੰ ਤੁਰਿਆ ਫਿਰਦਾ, ਇਹਨਾਂ ਨੂੰ ਪੰਜਾਬ ਸਰਕਾਰ ਤੇ ਨਿਗਾਹ ਰੱਖਣ ਦੀ ਜ਼ਰੂਰਤ ਸੀ, ਜਿਹੜੀ ਕਿ ਨਹੀਂ ਰੱਖ ਰਹੇ। ਮੈਂ ਅੱਗੇ ਵੀ ਤੁਹਾਨੂੰ ਕਿਹਾ ਕਿ ਸਮਾਰਟ ਮੀਟਰ ਉਹਨਾਂ ਨੇ ਤਕਰੀਬਨ RDSS ਸਕੀਮ ਜਿਹੜੀ ਆ ਉਹ ਅਡਾਪਟ ਕਰਕੇ ਉਹ ਰਸਤਾ ਖੋਲ ਦਿੱਤਾ ਤੁਹਾਡਾ। ਮੂੰਗੀ ਐਤਕੀ ਵਿਕੀ ਸੀ, ਉਹ ਸਭ ਨੂੰ ਪਤਾ ਕਿ ਕਿਸ ਤਰ੍ਹਾਂ ਵਿਕੀ ਆ। ਮੂੰਗੀ ਦੀ ਐਤਕੀ ਸਾਰੀ ਪੈਮਾਇਸ਼ ਕਰਕੇ ਜ਼ਮੀਨ ਤੇ ਸਾਰਾ ਕੁਝ ਏਦਾਂ ਹੋਇਆ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਓ ਕਿ ਝੋਨਾ ਵੀ ਇਸ ਤਰ੍ਹਾਂ ਵਿਕਣਾ ਜੀ ਪੰਜਾਬ ਦੇ ਵਿੱਚ। ਜੀ ਜੀ, ਯਾਨੀ ਜੋ ਕੇਂਦਰ ਸਰਕਾਰ ਨੇ ਆਪਣੀਆਂ ਨੀਤੀਆਂ ਉਲੀਕੀਆਂ, ਜੋ ਉਹਨਾਂ ਦੇ ਏਜੰਡੇ ਤੇ ਆ ਕਿ ਬਈ ਹੁਣ ਜਿੱਦਾਂ ਫਰਜ਼ ਕਰੋ ਤੁਹਾਡਾ ਝੋਨਾ ਜਿਹੜਾ ਉਹ 4 ਕਿੱਲਿਆਂ ਚੋਂ ਨਿਕਲਿਆ 100 ਮਣ ਜਾਂ ਜਿੰਨਾ ਵੀ ਲਾ ਲਓ, ਅੱਗੇ ਮਲਟੀਪਲਾਈ ਕਰ ਲਓ 200 ਮਣ 300 ਮਣ, ਉਹ ਅੰਦਾਜ਼ਾ ਲਾ ਕੇ ਉਹਨਾਂ ਨੇ ਕਹਿ ਦੇਣਾ। ਪਰ ਉਹਨਾਂ ਦੇ ਮੁਤਾਬਕ ਜੇ ਉਹ 250 ਬਣ ਹੈ ਤਾਂ ਤੁਹਾਡੇ ਬਣ ਚੋਂ 300 ਨਿਕਲਿਆ, ਤਾਂ ਉਹ ਉਤਲੇ 50 ਨੂੰ ਤੁਸੀਂ ਜਿੱਥੇ ਮਰਜ਼ੀ ਜਾ ਕੇ ਦਫਾ ਕਰੋ ਸਕੋ, ਉਹਦਾ MSP ਨਹੀਂ ਮਿਲੇਗਾ। ਇਹ ਆਉਣ ਵਾਲੇ ਸਮੇਂ 'ਚ ਇਹ ਅਜਿਹਾ ਕਰ ਦੇਣਗੇ, ਤੁਸੀਂ ਮੇਰੀ ਇੱਕ ਗੱਲ ਯਾਦ ਰੱਖ ਲੈਣਾ ਜੀ। ਬਿਲਕੁਲ ਇਹ ਕਰ ਦੇਣਗੇ, ਕਿਉਂਕਿ ਮੂੰਗੀ 'ਚ ਮੈਂ ਦੇਖ ਲਿਆ ਸੀਗਾ ਤਾਂ ਅੱਗੇ ਤਾਂ ਬਹੁਤ ਸੌਖਾ, ਅੱਗੇ ਤਾਂ ਬਹੁਤ ਸੌਖਾ ਹੈ। ਸੋ ਇਸ ਕਰਕੇ ਇਹ ਤੇ ਆਪਸ ਦੇ ਵਿੱਚ ਛਿੱਤਰੋ ਛਿੱਤਰੀ ਹੋਈ ਜਾਂਦੇ ਆ, ਛਿੱਤਰੀ ਦਾਲ ਵੰਡੀ ਜਾਂਦੇ ਆ ਨੇਤਾ, ਤਾਂ ਫਿਰ ਨਿਗਾਹ ਕੌਣ ਰੱਖੇਗਾ? ਨਿਗਾਹ ਕੌਣ ਰੱਖੇਗਾ? ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਨੇ ਸਗੋਂ ਆਖਿਆ ਕਿ ਅਸੀਂ ਸਮਾਰਟ ਮੀਟਰ ਨਹੀਂ ਲੱਗਣ ਦਿਆਂਗੇ, ਜਦ ਕਿ ਇਹਨਾਂ ਦਾ ਸਟੈਂਡ ਸਭ ਤੋਂ ਪਹਿਲਾਂ ਸੀਗਾ ਕਿ ਬਿਜਲੀ ਸੋਧ ਬਿੱਲ ਅਸੀਂ ਲਾਗੂ ਨਹੀਂ ਹੋਣ ਦੇਣਾ, ਜਦ ਕਿ ਬਿਜਲੀ ਸੋਧ ਬਿੱਲ ਦਾ ਹੀ ਤੇ ਇੱਕ ਹਿੱਸਾ ਹੈ। ਤਾਂ ਮੈਂ ਤਾਂ ਕਹਿ ਰਿਹਾ ਕਿ ਇਹਨਾਂ ਨੇ ਵੇਖਿਓ ਇਸੇ ਤਰ੍ਹਾਂ ਹੀ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ, ਇੱਕ ਦੂਜੇ ਨੂੰ ਠਿੱਬੀਆਂ ਲਾਉਣੀਆਂ। ਕੋਈ ਕਹਿੰਦਾ ਪੈਸਾ ਖਾ ਗਿਆ, ਕੋਈ ਕਹਿੰਦਾ ਜੀ ਇਹ ਸੈਂਟਰ ਨਾਲ ਮਿਲ ਗਿਆ, ਕੋਈ ਕਹਿੰਦਾ ਇਹ RSS ਨਾਲ ਮਿਲ ਕੇ ਚੱਲਦਾ ਹੈ। ਤਾਂ ਲੋਕਾਂ ਦਾ ਹੌਲੀ ਹੌਲੀ ਫਿਰ ਬਾਚੀ ਮਰ ਜਾਏਗਾ ਤੁਹਾਡੇ। ਤੁਰੇ ਫਿਰੋ ਅੱਗੇ ਵੀ 10 ਸਾਲ 15 ਸਾਲ ਇਹਨਾਂ ਨੇ ਇਸ ਤਰ੍ਹਾਂ ਹੀ ਕੱਢਿਆ, 4 ਕੁ ਟਰੈਕਟਰ ਲੈ ਕੇ ਤੁਰੇ ਫਿਰਦੇ ਹੁੰਦੇ ਸੀਗੇ, ਤਾਂ ਨਾਲ ਕਿਤੇ ਵੱਡਾ ਇਕੱਠ ਕਰ ਲਿਆ, ਕੋਈ 1500 ਆ ਗਿਆ ਬੰਦਾ। ਸੋ ਲੱਖਾਂ ਦੀ ਤਾਦਾਦ ਫਿਰ ਭੁੱਲ ਜਾਓ ਜੇ ਤੁਸੀਂ ਇਸ ਤਰ੍ਹਾਂ ਹੀ ਕਰੋਗੇ, ਕਿਉਂਕਿ ਤੁਹਾਨੂੰ ਲੋਕਾਂ ਨੇ ਆਗੂ ਮੰਨਿਆ ਸੀ ਇਸੇ ਕਰਕੇ ਕਿ ਤੁਸੀਂ ਅਗਵਾਈ ਕਰੋ। ਪਰ ਹੁਣ ਅਗਵਾਈ ਕਰਨ ਦੀ ਥਾਂ ਤੇ ਤੁਸੀਂ ਤੇ ਲੜਾਈ ਕਰ ਰਹੇ ਹੋ ਆਪਸ ਦੇ ਵਿੱਚ। ਤਾਂ ਇਹ ਜੋ ਵੀ ਤੁਹਾਡੇ ਮਸਲੇ ਆ, ਪਹਿਲੀ ਗੱਲ ਤੇ ਏਦਾਂ ਹੋਣਾ ਨਹੀਂ ਸੀ ਚਾਹੀਦਾ। ਜੇ ਹੁਣ ਹੋਏ ਆ, ਇਹਨਾਂ ਨੂੰ ਨਜਿੱਠੋ। ਲੋਕ ਕਨਫਿਊਜ਼ ਹੈ ਕਿ ਕਸੂਰ ਕਿਸ ਦਾ ਹੈ, ਪਤਾ ਹੀ ਨਹੀਂ ਲੱਗਦਾ ਪਿਆ। ਸੋ ਖੈਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਘਾਟੇ ਬੰਦਾ ਸੌਦਾ ਹੋਏਗਾ, ਜਿਹੜਾ ਇਹਨਾਂ ਦੇ ਏਕਤਾ ਵਾਲਾ ਸ਼ੀਸ਼ਾ ਉਹ ਤੜਕ ਕਰਕੇ ਟੁੱਟਿਆ ਪਿਆ ਜਿਹੜਾ। ਜੀ ਬਿਲਕੁਲ, ਲੋਕਾਂ ਦਾ ਇਹ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਇਹਨਾਂ ਤੋਂ ਇਤਬਾਰ ਉੱਠੂਗਾ, ਤੇ ਜੇਕਰ ਇਤਬਾਰ ਉੱਠ ਗਿਆ ਤੇ ਫਿਰ ਸਿੱਟੇ ਜਿਹੜੇ ਭੁਗਤਣੇ ਪੈਣਗੇ ਸਾਰਿਆਂ ਨੂੰ ਹੀ। ਖੈਰ ਅਗਲੀ ਖਬਰ ਦੀ ਗੱਲ ਕਰੀਏ ਮਿੰਟੂ ਜੀ, ਕਾਂਗਰਸ ਅਤੇ ਸੰਘ ਇੱਕ ਵਾਰ ਫੇਰ ਆਮੋ ਸਾਹਮਣੇ ਹੋਏ ਆ ਜੀ। ਦੇਖੋ, ਰਾਹੁਲ ਗਾਂਧੀ ਕਰ ਰਿਹਾ ਭਾਰਤ ਜੋੜੋ ਯਾਤਰਾ। ਹਾਂਜੀ, ਯਾਤਰਾਵਾਂ ਤਾਂ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਇੱਕ ਇਤਿਹਾਸ ਹੈ। ਜਦੋਂ ਵੀ ਯਾਤਰਾਵਾਂ ਹੋਈਆਂ ਨੇ ਤੇ ਉਹਨਾਂ ਦੇ ਨਤੀਜੇ ਬੜੇ ਦਿਲਚਸਪ ਨਿਕਲਦੇ ਆ। ਆਂਧਰਾ ਪ੍ਰਦੇਸ਼ ਦੇ ਵਿੱਚ ਰਾਮਾਰਾਓ ਨੇ ਕੀਤੀ ਸੀਗੀ, ਬੱਲੇ ਬੱਲੇ ਹੋ ਗਈ। ਫਿਰ ਜਿਹੜੇ ਹੈਗੇ ਨੇ ਮੇਰੇ ਖਿਆਲ ਦੇ ਨਾਲ ਜਗਨਨਾਥ ਹੋਰੀ ਹੁੰਦੇ ਸੀ, ਰੈਡੀ ਹੋਰੀ, ਇਹਨਾਂ ਨੇ ਕੀਤੀ ਯਾਤਰਾ, ਬੜੇ ਨਤੀਜੇ ਸ਼ਾਨਦਾਰ ਰਹੇ। ਤਾਂ ਹੁਣ ਰਾਹੁਲ ਗਾਂਧੀ ਕੀ ਉਹਨਾਂ ਕਾਮਯਾਬ ਜਿਨ੍ਹਾਂ ਯਾਤਰਾਵਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਰੱਥ ਯਾਤਰਾ ਵੀ ਕਿਹੜੀ
ਕੋਈ ਘੱਟ ਮਿਸਾਲੀ ਹੈ। ਜੀ ਰੱਥ ਬਿਲਕੁਲ ਯਾਤਰਾ ਜਿਹਨੇ ਨਫ਼ਰਤ ਦਾ ਧੂਆਂ ਛੱਡਿਆ, ਤੇ ਉਹ ਰੱਥ ਯਾਤਰਾ ਵੀ ਵੇਖ ਲਓ ਭਾਜਪਾ ਨੂੰ ਕਿੱਥੋਂ ਕਿੱਥੇ ਲੈ ਗਈ ਸੀ। ਤਾਂ ਹੁਣ ਇਹ ਵੇਖਣਾ ਹੋਏਗਾ ਕਿ ਕੀ ਰਾਹੁਲ ਗਾਂਧੀ ਇਸ ਮਾਮਲੇ ਦੇ ਵਿੱਚ ਵੀ ਉਲਟ ਮਿਸਾਲ ਬਣ ਜਾ ਰਹੇ ਆ ਜੀ ਜੀ ਕਿ ਜਾਂ ਫਿਰ ਕੁਛ ਨਾ ਕੁਛ ਇਹਦੇ ਚੋਂ ਗੇਨ ਕਰ ਲਓਗੇ। ਤਾਂ ਉਹ ਚੱਲ ਰਹੀ ਹੈ ਯਾਤਰਾ। ਹੁਣ ਇਹ ਥੋੜਾ ਡਰੇ ਪਏ ਨੇ ਕਿਉਂਕਿ ਇੱਕ ਤਾਂ ਨਿਤੀਸ਼ ਜ਼ਖਮੀ ਜਿਹਾ ਹੋ ਕੇ ਲਗਾ ਪਿਆ, ਉਹ ਵੀ ਰੀਜਨਲ ਫੋਰਸਸ ਨੂੰ ਨਾਲ ਲੈ ਕੇ ਇੱਕ ਗਠਬੰਧਨ ਗੱਠਜੋੜ ਤਿਆਰ ਕਰਦਾ ਪਿਆ। ਦੂਸਰੇ ਪਾਸੇ ਰਾਹੁਲ ਗਾਂਧੀ ਹੈ, ਤਾਂ ਰਾਹੁਲ ਗਾਂਧੀ ਹਮੇਸ਼ਾ ਜਦੋਂ ਵੀ ਤੁਹਾਨੂੰ ਪਤਾ ਕਿਸ ਤਰ੍ਹਾਂ ਦੀ ਹਿਲਜੁਲ ਕਰਦਾ ਤਾਂ ਉਹਦੇ ਤੇ ਬਹੁਤ ਵਾਰ ਕੀਤੇ ਜਾਂਦੇ ਆ। ਉਹਨੂੰ ਉਦਾਂ ਹੀ ਭਾਰਤ ਦੇ ਮੀਡੀਆ ਨੇ ਹੋਰ ਹੀ ਇੱਕ ਤਰ੍ਹਾਂ ਦੀ ਛਵੀ ਦੇ ਰੱਖੀ ਹੈ। ਜੀ ਅੱਜ ਹੁਣ ਹੋਇਆ ਕੀ ਹੈ, ਵੈਸੇ ਤਾਂ ਇਹਨਾਂ ਦੀਆਂ ਵੀ ਖਾਮੀਆਂ ਹੈਗੀਆਂ। ਅੱਜ ਕਾਂਗਰਸ ਦੇ ਇੱਕ ਆਫੀਸ਼ੀਅਲ ਪੇਜ ਤੋਂ ਫੋਟੋ ਪਾਈ ਗਈ ਆ ਜਿਹਦੇ ਵਿੱਚ ਹੋਇਆ ਕੀ ਆ ਕਿ ਇਹਨਾਂ ਨੇ ਖਾਕੀ ਕੱਛੇ ਨੂੰ ਅੱਗ ਲਾਈ ਹੋਈ ਹੈ। ਜੀ ਜੀ ਖਾਕੀ ਕੱਛਾ ਹੁਣ ਕਿਹਦਾ, ਸਭ ਨੂੰ ਪਤਾ ਹੀ ਹੈ ਨਾ। ਖਾਕੀ ਕੱਛੇ ਦੀ ਇੱਕ ਸਾਈਡ ਤੋਂ ਅੱਗ ਲੱਗੀ ਹੈ, ਧੂਆਂ ਉੱਠ ਰਿਹਾ ਹੈ, ਤੇ ਉੱਤੇ ਕੈਪਸ਼ਨ ਜਿਹਨੂੰ ਬੋਲਦੇ ਆ ਉਹ ਇਉਂ ਹੈ ਕਿ ਇਹਦੇ ਚ ਜਿਹੜਾ ਲਿਖਿਆ ਕਿ ਦੇਸ਼ ਨੂੰ ਨਫ਼ਰਤ ਤੋਂ ਮੁਕਤ ਕਰਾਉਣ ਚ 145 ਦਿਨ ਬਾਕੀ। ਜੀ ਤਾਂ ਜੀ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡਾ ਹਮਲਾ ਆਰਐਸਐਸ ਤੇ। ਇਸੇ ਕਰਕੇ ਆਰਐਸਐਸ ਵਾਲੇ ਫਿਰ ਬਈ ਭੁੜਕ ਉੱਠੇ। ਅੱਗ ਜੀ ਖਾਕੀ ਕੱਛੇ ਨੂੰ ਫੋਟੋ ਚ ਥੋੜੀ ਲੱਗੀ, ਅੱਗ ਤੇ ਸੱਤੀ ਕੱਪੜੀ ਲੱਗ ਗਈ ਉਹਨਾਂ ਨੂੰ। ਹਾਂ ਤੇ ਉਹਨਾਂ ਨੇ ਕਿਹਾ ਕਿ ਦੇਖੋ ਇਹ ਨਫ਼ਰਤ ਕਰਦੇ ਆ, ਇਹਨਾਂ ਦੇ ਪਿਓ ਦਾਦੇ ਵੀ ਇਸ ਤਰ੍ਹਾਂ ਕਰਦੇ ਸੀ, ਪਰ ਸੰਘ ਹਮੇਸ਼ਾ ਚੱਲਦਾ ਰਿਹਾ ਤੇ ਚੱਲਦਾ ਰਹੂਗਾ। ਤੇ ਆਰਐਸਐਸ ਨੇ ਨਾਲ ਕਿਹਾ ਕਿ ਕਾਂਗਰਸ ਲੋਕਾਂ ਨੂੰ ਨਫ਼ਰਤ ਨਾਲ ਜੋੜਨਾ ਚਾਹੁੰਦੀ ਹੈ। ਤਾਂ ਬੜੇ ਵੱਡੇ ਨੇਤਾ ਇਹਨਾਂ ਦੇ ਫਿਰ ਜੋ ਸਿੱਖ ਕਤਲੇਆਮ ਆ ਉਹਦੀ ਚਰਚਾ ਚੱਲ ਰਹੀ ਹੈ ਕਿ ਤੁਸੀਂ ਤਾਂ ਉਹ ਲੋਕ ਹੈ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ। ਸੋ ਇਹ ਗੱਲਾਂ ਨੇ ਇਸ ਵੇਲੇ ਕਾਫੀ ਜ਼ਿਆਦਾ ਮਾਮਲਾ ਪੱਕ ਗਿਆ ਕਿਉਂਕਿ ਜੇ ਆਪਾਂ ਦੇਖੀਏ ਕਾਂਗਰਸ ਵਾਲੇ ਪੱਖ ਤੋਂ ਕਿ ਇਹਨਾਂ ਨੇ ਵੀ ਕੁਝ ਇਸ ਤਰ੍ਹਾਂ ਦਾ ਹੀ ਇੱਕ ਤਰ੍ਹਾਂ ਨਾਲ ਪ੍ਰਣ ਕੀਤਾ ਹੋਇਆ ਕਿ ਰਾਹੁਲ ਗਾਂਧੀ ਨੂੰ ਅੱਗੇ ਨਹੀਂ ਵਧਣ ਦੇਣਾ। ਪਰ ਰਾਹੁਲ ਗਾਂਧੀ ਵੀ ਕਈ ਵਾਰ ਗਲਤੀਆਂ ਕਰਦਾ। ਉਹ ਇੱਕ ਟੀ-ਸ਼ਰਟ ਦੇ ਮਸਲੇ 'ਚ ਵੀ ਕਾਫੀ ਉਲਝੇ ਰਹੇ। ਇੱਕ ਪਾਦਰੀ ਦੇ ਨਾਲ, ਵਿਵਾਦਤ ਪਾਦਰੀ ਦੇ ਨਾਲ ਮੁਲਾਕਾਤ ਕਰ ਲਈ ਇਸੇ ਯਾਤਰਾ ਦੇ ਦੌਰਾਨ। ਪਰ ਜੋ ਵੀ ਹੈ ਹੁਣ ਦੇਖੋ ਗੱਲ ਕੀ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਆਪਾਂ ਇੱਕ ਪੱਖ ਤੋਂ ਤਾਂ ਕਹਿ ਸਕਦੇ ਕਿ ਯਾਰ ਬੜਾ ਕੋਈ ਸਿੱਧਾ ਟੱਕਰ ਰਿਹਾ ਆਰਐਸਐਸ ਨੂੰ, ਤਾਂ ਚੰਗੀ ਗੱਲ ਹੈ। ਪਰ ਰੌਲਾ ਕੀ ਹੈ? ਰੌਲਾ ਹੁਣ ਜਿਹੜੀ ਪਾਵਰ ਦੇਣੀ ਹੈ ਉਹ ਤਾਂ ਵੋਟ ਨਹੀਂ ਦੇਣੀ ਹੈ ਨਾ। ਤਾਂ ਇਹ ਇੱਕ ਬਹੁਤ ਵੱਡੇ ਤਬਕੇ ਲਈ, ਉਹਨੂੰ ਮੈਂ ਬਹੁਗਿਣਤੀ ਵੀ ਕਹਿ ਸਕਦਾ ਕਿ ਉਹਦੇ ਵਾਸਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੋਰ ਵੀ ਉਹਨਾਂ ਨੂੰ ਸਟਰੋਂਗ ਕਰ ਜਾਂਦੀਆਂ ਨੇ, ਹੋਰ ਵੀ ਉਹਨਾਂ ਨੂੰ ਇਹਨਾਂ ਦੇ ਨਾਲ ਪੱਕਿਆਂ ਕਰ ਜਾਂਦੀਆਂ ਨੇ। ਇਸ ਕਰਕੇ ਜਦੋਂ ਵੀ ਇੰਨੇ ਕਰੜੇ ਹਮਲੇ ਕੀਤੇ ਜਾਂਦੇ ਆ ਸੰਘ ਤੇ, ਤਾਂ ਉਹ ਜੋ ਪੋਲਰਾਈਜੇਸ਼ਨ ਦੀ ਨੀਤੀ ਖੇਡ ਕੇ ਚੱਲਦੇ ਨੇ, ਜੋ ਉਹਨਾਂ ਦੀ ਪਾਲਾਬੰਦੀ ਕਤਾਰਬੰਦੀ ਹੁੰਦੀ ਹੈ, ਉਹ ਸਮਾਂ ਦੀ ਮਜ਼ਬੂਤ ਹੁੰਦੀ ਜਾਂਦੀ ਹੈ, ਹੋਰ ਮਜ਼ਬੂਤ ਹੁੰਦੀ ਜਾਂਦੀ ਹੈ। ਤਾਂ ਇਸ ਗੱਲ ਦਾ ਵੀ ਧਿਆਨ ਰੱਖਣਾ ਪਊਗਾ। ਹੁਣ ਦੇਖੋ ਇਹਦੇ ਨਤੀਜੇ ਕੀ ਨਿਕਲਦੇ। ਮੈਂ ਤੁਹਾਨੂੰ ਮਿਸਾਲਾਂ ਤੇ ਦੇ ਦਿੱਤੀਆਂ ਕਿ ਉਹ ਕਾਮਯਾਬ ਹੋਈਆਂ ਸਨ ਯਾਤਰਾਵਾਂ, ਕਿ ਉਹ ਇਤਿਹਾਸ ਬਦਲਣ ਜਾ ਰਿਹਾ ਕਿ ਰਾਹੁਲ ਗਾਂਧੀ ਫੇਰ ਵੀ ਇਹਦੇ ਵਿੱਚੋਂ ਵੀ ਅਨਲੱਕੀ ਸਾਬਤ ਹੋਣਗੇ, ਇਹ ਵੀ ਕੁਛ ਨਹੀਂ ਘਟ ਸਕਦੇ। ਪਰ ਵਿਵਾਦ ਤੇ ਚਰਚਾਵਾਂ ਪੂਰੀਆਂ ਚੱਲ ਰਹੀਆਂ। ਜੀ ਬਿਲਕੁਲ। ਮਿੰਟੂ ਜੀ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਸ਼ੁਕਰੀਆ ਜੀ। ਸੋ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਖਬਰਾਂ ਨੂੰ ਲੈ ਕੇ ਚਰਚਾ ਕੀਤੀ, ਜਿਨ੍ਹਾਂ ਦੇ ਵਿੱਚ ਕਾਂਗਰਸ ਤੇ ਸੰਘ ਦੀ ਲੜਾਈ ਤੋਂ ਪਹਿਲਾਂ, ਉਸ ਤੋਂ ਪਹਿਲਾਂ ਮੋਰਚੇ ਦੇ ਵਿੱਚੋਂ ਕੱਢੇ ਜਾਣ ਤੇ ਡੱਲੇਵਾਲ ਦਾ ਜੋ ਬਿਆਨ ਆਇਆ, ਪਿਰਮਲ ਸਿੰਘ ਧੌਲਾ ਨੂੰ ਕਾਂਗਰਸ ਦੇ ਵਿੱਚੋਂ ਜਿਹੜਾ ਕੱਢਣ ਦਾ ਮੁੱਦਾ ਭੱਗ ਗਿਆ, ਟੈਂਡਰ ਘੁਟਾਲਾ ਤੇ ਮੁੰਡੀ ਤੋਂ ਬਾਅਦ ਗੇਗੜੇ ਦਾ ਭਰਾ ਗ੍ਰਿਫਤਾਰ, ਤੇ ਗਵਰਨਰ ਨੇ ਫਿਰ ਚੁੱਕੇ ਨੇ ਪੰਜਾਬ ਸਰਕਾਰ ਤੇ ਸਵਾਲ। ਇੱਥੇ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਤੁਸੀਂ ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਤੇ ਚਰਚਾ ਕਰਦੇ ਚੱਲਾਂਗੇ, ਜਿਹਦੇ ਵਿੱਚ ਇੱਕ ਖਬਰ ਇਹ ਆ ਰਹੀ ਹੈ ਕਿ ਹੁਣ ਜੱਗੂ ਭਗਵਾਨਪੁਰੀਆ ਦੇ ਘਰ ਤੋਂ ਬਾਅਦ ਗੋਲਡੀ ਬਰਾੜ ਦੇ ਘਰ ਵੀ NIA ਨੇ ਛਾਪਾ ਮਾਰਿਆ, ਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੇ ਗੋਦਾਮ ਆ ਅਨਾਜ ਵਾਲੇ, ਉਹ ਹੁਣ ਖਾਲੀ ਹੋਣ ਲੱਗ ਪਏ ਨੇ। ਤਾਂ ਇਸ ਖਬਰ ਨੂੰ ਕਿਸ ਐਂਗਲ ਤੋਂ ਦੇਖਿਆ ਜਿਹੜਾ ਉਹ ਜਾ ਸਕਦਾ, ਕੀ ਪੰਜਾਬ ਨੂੰ ਰਾਹਤ ਮਿਲੂਗੀ, ਜਾਂ ਜਿਵੇਂ ਝੋਨੇ ਦੀ ਲਿਫਟਿੰਗ ਦੀਆਂ ਹੁਣੇ ਖਬਰਾਂ ਹੀ ਆਪਾਂ ਦੇਖਦੇ ਹਾਂ ਕਈ ਵਾਰੀ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਖੱਜਲ ਖੁਆਰ ਕਰ ਸਕਦੀ ਹੈ। ਤੇ ਇਹਦੇ ਤੇ ਚਰਚਾ ਬ੍ਰੇਕ ਤੋਂ ਪਾਰ ਕਰਾਂਗੇ। ਮਿਲਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਬਾਰੇ ਆਪਾਂ ਕਰਦੇ ਹਾਂ ਚਰਚਾ। ਗੱਲ ਕਰਾਂਗੇ ਗੋਲਡੀ ਬਰਾੜ ਦੀ। ਗੋਲਡੀ ਬਰਾੜ ਉਹ ਗੈਂਗਸਟਰ ਹੈ ਜਿਸ ਨੇ ਸਿੱਧੂ ਮੂਸੇਵਾਲਾ ਕਤਲ ਦੀ ਜ਼ਿੰਮੇਵਾਰੀ ਲਈ ਸੀ। ਸੋਸ਼ਲ ਮੀਡੀਆ ਦੇ ਉੱਤੇ ਹੁਣ ਸੁਣਨ ਦੇ ਵਿੱਚ ਆ ਰਿਹਾ ਹੈ ਕਿ NIA ਨੈਸ਼ਨਲ ਜਿਹੜੀ ਕੌਮੀ ਜਾਂਚ ਏਜੰਸੀ ਹੈ ਜਿਹੜੀ, ਉਹਨੇ ਹੁਣ 50 ਜਗ੍ਹਾ ਤੇ ਛਾਪੇ ਮਾਰੇ ਆ। ਲਿੰਕ ਇਹ ਲੱਭਿਆ ਜਾ ਰਿਹਾ ਕਿ ਇਹਨਾਂ ਗੈਂਗਸਟਰਾਂ ਦੇ ਕਿਤੇ ਅੱਤਵਾਦੀਆਂ ਦੇ ਨਾਲ ਤਾਲੁਕਾਤ ਤਾਂ ਨਹੀਂ ਗੇ। ਇਸੇ ਤਹਿਤ ਹੁਣ NIA ਦੀਆਂ ਟੀਮਾਂ ਦਿੱਲੀ, NCR, ਹਰਿਆਣਾ ਤੇ ਪੰਜਾਬ ਦੇ ਵਿੱਚ ਕਈ ਥਾਵੇਂ ਛਾਪੇ ਜਿਹੜੇ ਮਾਰੇ ਗਏ ਨੇ। 50 ਥਾਈਂ NIA ਨੇ ਰੇਡ ਕੀਤੀ ਹੈ। ਇੱਕ ਟੀਮ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਵੀ ਆਈ। ਇੱਥੇ ਗੋਲਡੀ ਬਰਾੜ ਦਾ ਘਰ ਹੈ ਜਿੱਥੇ ਉਹ ਗੋਲਡੀ ਬਰਾੜ ਪਹਿਲਾਂ ਰਹਿੰਦਾ ਰਿਹਾ। ਇੱਥੇ ਗੋਲਡੀ ਬਰਾੜ ਦੇ ਜਿਹੜੇ ਪਿਤਾ ਹੈ ਇਹ ਪੰਜਾਬ ਪੁਲਿਸ ਦੇ ਵਿੱਚ ASI ਸੀਗੇ। ਤਾਂ ਪਹਿਲਾਂ ਉਹਨਾਂ ਨੇ ਜਦੋਂ ਇੱਥੇ ਗੱਲਬਾਤ ਕੀਤੀ ਲੋਕਾਂ ਦੇ ਨਾਲ, ਮਸਲਾ ਜਦੋਂ ਮੀਡੀਆ ਨੇ ਟਟੋਲਿਆ, ਮੀਡੀਆ ਨੇ ਪੜਚੋਲਿਆ, ਤਾਂ ਮਸਲਾ ਇਹ ਸੀਗਾ ਕਿ ਇਹਨਾਂ ਦੇ ਕੋਲੇ ਇੱਕ 4 ਸਾਲ ਪਹਿਲਾਂ BSNL ਦਾ ਨੰਬਰ ਚੱਲਦਾ ਸੀ ਜੋ ਬੰਦ ਕਰਵਾ ਦਿੱਤਾ ਗਿਆ ਸੀ। ਪਰ ਬਾਅਦ ਦੇ ਵਿੱਚ ਹੁਣ ਇਹ ਨੰਬਰ ਜਿਹੜਾ ਹੈ ਉਹ ਕਿਸੇ ਗੈਂਗਸਟਰ ਕੋਲੇ ਚੱਲ ਰਿਹਾ ਹੈ, ਇਹ ਦਾਅਵੇ ਕੀਤੇ ਜਾ ਰਹੇ ਨੇ। ਤੇ ਉਸ ਤੋਂ ਬਾਅਦ ਜਿਹੜੇ ਲੋਕਲ ਪੁਲਿਸ ਅਫੀਸ਼ੀਅਲਸ ਹੁੰਦੇ ਜਾਂ ਪ੍ਰਸ਼ਾਸਨ ਨੇ ਜਿਹੜੀਆਂ ਪੁਲਿਸੀਆ ਕਾਰਵਾਈਆਂ ਕਰਨੀਆਂ ਹੁੰਦੀਆਂ ਤੇ ਉਹ ਕੀਤੀਆਂ ਗਈਆਂ। ਸਾਰਾ ਕੁਛ ਇਹਨਾਂ ਤੋਂ ਪੁੱਛ ਪੜਤਾਲ ਵੀ ਹੋਈ ਹੈ। ਗੋਲਡੀ ਬਰਾੜ ਦਾ ਜਿਹੜਾ ਪਰਿਵਾਰ ਹੈ ਇਸ ਵੇਲੇ ਵੀ ਮੁਕਤਸਰ ਦੇ ਵਿੱਚ ਹੀ ਰਹਿੰਦਾ ਹੈ। ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਜਿਹੜੇ ਕਿ ਮਾਫ਼ ਕਰਨਾ ASI ਸੀਗੇ, IAS ਨਹੀਂ ਸੀ, ASI ਸੀਗੇ। ਉਹਨਾਂ ਨੂੰ 2021 ਦੇ ਵਿੱਚ ਬਰਖਾਸਤ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਇਹ ਵੀ ਕਿਹਾ ਜਾਂਦਾ ਕਿ ਹੁਣ ਪਰਿਵਾਰ ਨੇ ਗੋਲਡੀ ਬਰਾੜ ਨੂੰ ਬਾਹਰ ਕਰ ਦਿੱਤਾ, ਮਤਲਬ ਗੋਲਡੀ ਬਰਾੜ ਹੁਣ ਇਸ ਪਰਿਵਾਰ ਦਾ ਹਿੱਸਾ ਨਹੀਂ। ਉਧਰ ਦੂਜੇ ਪਾਸੇ ਖਬਰਾਂ ਇਹ ਵੀ ਨੇ ਕਿ ਪੰਜਾਬ ਦੇ ਵਿੱਚ ਅਨਾਜ ਦੇ ਗੋਦਾਮ ਹੁਣ ਖਾਲੀ ਹੋਣ ਲੱਗ ਪਏ ਨੇ। ਲਗਾਤਾਰ ਬਣੀ ਹੋਈ ਤਪਸ਼ ਕਰਕੇ ਝੋਨੇ ਦੀ ਫਸਲ ਵੀ ਪ੍ਰਭਾਵਿਤ ਹੋਣ ਲੱਗ ਪਈ ਹੈ। ਕੋਵਿਡ ਦੀ ਪ੍ਰਕੋਪੀ ਤੋਂ ਬਾਅਦ ਪੰਜਾਬ ਦੇ ਵਿੱਚੋਂ ਅਨਾਜ ਦੀ ਮੂਵਮੈਂਟ ਤੇਜ਼ ਹੋਈ ਸੀ। ਪ੍ਰਧਾਨ ਮੰਤਰੀ ਗਰੀਬ ਕਲਿਆਣ ਸਕੀਮ ਦੇ ਤਹਿਤ ਵੰਡੇ ਜਾਂਦੇ ਮੁਫਤ ਅਨਾਜ ਕਰਕੇ ਪੰਜਾਬ ਦੇ ਗੋਦਾਮਾਂ ਨੂੰ ਸਾਂਭ ਲੱਗਿਆ। ਐਤਕੀ ਸੂਬੇ ਦੇ ਵਿੱਚ ਹੋ ਸਕਦਾ ਹੈ ਕਿ ਅਨਾਜ ਭੰਡਾਰਨ ਦੀ ਕੋਈ ਸਮੱਸਿਆ ਨਾ ਆਵੇ। ਪਹਿਲੀ ਦਫਾ ਇਹ ਕਿ ਪੰਜਾਬ ਦੇ ਵਿੱਚੋਂ 6 ਮਹੀਨੇ ਪਹਿਲਾਂ ਖਰੀਦ ਕੀਤੀ ਗਈ ਕਣਕ ਦੇ ਵਿੱਚੋਂ ਵੀ 50% ਕਣਕ ਦੀ ਮੂਵਮੈਂਟ ਹੈ ਜਿਹੜੀ ਉਹ ਹੋ ਚੁੱਕੀ ਹੈ। ਇਹਨਾਂ ਦਿਨਾਂ ਦੇ ਵਿੱਚ ਜੇਕਰ ਪਿਛਲੇ ਸਾਲਾਂ ਦੀ ਗੱਲ ਕਰੀਏ, ਪਿਛਲੇ ਰਿਕਾਰਡ ਦੀ ਗੱਲ ਕਰੀਏ, ਤਾਂ ਇਹਨਾਂ ਦਿਨਾਂ ਦੇ ਵਿੱਚ ਅੱਗੇ ਕਣਕ ਦੇ ਗੋਦਾਮਾਂ ਦੇ ਵਿੱਚ ਸੂਬੇ ਦੇ ਵਿੱਚ 150 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਸਟਾਕ ਪਿਆ ਹੁੰਦਾ ਸੀ। ਪਰ ਹੁਣ ਇਸ ਵੇਲੇ ਸਿਰਫ 58 ਲੱਖ ਮੀਟ੍ਰਿਕ ਟਨ ਹੀ ਗੋਦਾਮਾਂ ਦੇ ਵਿੱਚ ਪਈ ਹੈ, ਜੋ ਕਿ ਜਨਤਕ ਵੰਡ ਪ੍ਰਣਾਲੀ ਵਾਸਤੇ ਰਾਖਵੀਂ ਰੱਖੀ ਗਈ ਹੈ। ਉਂਝ ਸੂਬੇ ਦੇ ਗੋਦਾਮਾਂ ਦੇ ਵਿੱਚ 3 ਵਰ੍ਹਿਆਂ ਦੀ ਫਸਲ ਪਈ ਰਹਿੰਦੀ ਸੀ। ਵਰ੍ਹਾ 2022-23 ਦੇ ਵਿੱਚ 96 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ ਸੀ, ਜਿਸ ਦੇ ਵਿੱਚੋਂ 54 ਲੱਖ ਟਨ ਕਣਕ ਜਿਹੜੀ ਆ ਉਹ ਭੇਜੀ ਜਾ ਚੁੱਕੀ ਹੈ। ਹੁਣ ਸਿਰਫ 2019-20 ਦੀ ਸਿਰਫ 70,000 ਮੀਟ੍ਰਿਕ ਟਨ ਹੀ ਗੋਦਾਮਾਂ ਦੇ ਵਿੱਚ ਪਈ ਹੈ। ਇਸ ਤਰ੍ਹਾਂ ਹੋਰ ਵੀ ਕਈ ਅੰਕੜੇ ਨੇ। ਹੁਣ ਜਿਹੜੇ ਚੌਲ ਨੇ, ਝੋਨਾ ਜਿਹੜਾ ਉਹ 75 ਲੱਖ ਮੀਟ੍ਰਿਕ ਟਨ ਪਿਆ, ਜਦੋਂ ਕਿ ਪਹਿਲਾਂ 100 ਲੱਖ ਮੀਟ੍ਰਿਕ ਟਨ ਜਿਹੜਾ ਉਹ ਸਟਾਕ ਜਿਹੜਾ ਕਦੇ ਘਟਿਆ ਨਹੀਂ ਸੀ। ਅਗਲੇ ਸੀਜ਼ਨ ਦੇ ਵਿੱਚ ਹੁਣ ਮੰਡੀਆਂ ਦੇ ਵਿੱਚ 127 ਲੱਖ ਮੀਟ੍ਰਿਕ ਝੋਨਾ ਆਉਣ ਦਾ ਅੰਦਾਜ਼ਾ ਹੈ। ਸੂਬੇ ਦੇ ਵਿੱਚ ਇਸ ਵਾਰ 31 ਲੱਖ ਹੈਕਟੇਅਰ ਰਕਬੇ ਦੇ ਵਿੱਚ ਝੋਨੇ ਦੀ ਬਿਜਾਂਦ ਹੋਈ ਹੈ, ਜਿਸ ਦੇ ਵਿੱਚੋਂ 5 ਲੱਖ ਹੈਕਟੇਅਰ ਦੇ ਵਿੱਚ ਬਾਸਮਤੀ ਹੈ। ਤਾਂ ਦਿਨ ਦਾ ਤਾਪਮਾਨ ਜ਼ਿਆਦਾ ਹੋਣ ਕਰਕੇ ਫਸਲਾਂ ਤੇ ਅਸਰ ਪੂਰਾ ਦਿਖਦਾ ਹੈ। ਕਈ ਕਿਸਾਨ ਕਹਿੰਦੇ ਆ ਕਿ ਹੁਣ ਜਿਹੜੀਆਂ ਸੂਰਜੀ ਤਪਸ਼ ਆ ਸਿੱਧੀ ਝੋਨੇ ਦੀਆਂ ਮੁੰਜਰਾਂ ਤੇ ਪੈਂਦੀ ਹੈ, ਜਿਸ ਕਰਕੇ ਹੁਣ ਥੋਕ ਜ਼ਿਆਦਾ ਬਣ ਜੂਗੀ ਝੋਨੇ ਦੇ ਵਿੱਚ। ਅਗੇਤੀਆਂ ਕਿਸਮਾਂ ਤੋਂ ਥੋੜ੍ਹੀਆਂ ਜ਼ਿਆਦਾ ਹੀ ਪ੍ਰਭਾਵਿਤ ਹੋ ਰਹੀਆਂ ਨੇ ਤੇ ਜੇਕਰ ਇਸੇ ਤਰ੍ਹਾਂ ਪਾਰਾ ਉੱਚਾ ਰਿਹਾ ਤਾਂ ਝੋਨੇ ਦਾ ਝਾੜ ਘਟੇਗਾ। ਇਸ ਗੱਲ ਤੋਂ ਭੱਜਿਆ ਨਹੀਂ ਜਾ ਸਕਦਾ, ਮੁਨਕਰ ਨਹੀਂ ਹੋਇਆ ਜਾ ਸਕਦਾ। ਮੁਕਤਸਰ ਇਲਾਕੇ ਦੇ ਵਿੱਚ ਬਾਰਿਸ਼ਾਂ ਜ਼ਿਆਦਾ ਹੋਈਆਂ ਨੇ ਤੇ ਨਰਮੇ ਦੀ ਫਸਲ ਵੀ ਕਈ ਥਾਈਂ ਮਰ ਗਈ ਹੈ, ਤਬਾਹ ਹੋ ਗਈ ਹੈ। ਰੋਪੜ ਤੋਂ ਪਠਾਨਕੋਟ ਵਾਲੇ ਖਿੱਤੇ ਦੇ ਵਿੱਚ ਵੀ ਝੋਨੇ ਦੀ ਫਸਲ ਤੇ ਚੀਨੀ ਵਾਇਰਸ ਦਾ ਹਮਲਾ ਹੋਇਆ। ਪਟਿਆਲਾ ਖਿੱਤੇ ਦੇ ਵਿੱਚ ਵੀ ਝੋਨੇ ਦੀ ਫਸਲ ਬੌਣੀ ਰਹਿਣ ਦੀਆਂ ਸ਼ਿਕਾਇਤਾਂ ਆਪਾਂ ਆਮ ਹੀ ਸੁਣਦੇ ਹਾਂ। ਉਧਰ ਦੂਜੇ ਪਾਸੇ ਇਹ ਗੱਲ ਮੰਨਣੀ ਪੈਂਦੀ ਹੈ ਕਿ ਕੁਝ ਥਾਵਾਂ ਤੇ ਝੋਨਾ ਪੀਲਾ ਹੋਇਆ, ਚੀਨੀ ਵਾਇਰਸ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਿਆ, ਪਰ ਝੋਨੇ ਦਾ ਝਾੜ ਘਟਣ ਦਾ ਫਿਲਹਾਲ ਕੋਈ ਅੰਦਾਜ਼ਾ ਨਹੀਂ ਹੈ। ਖੇਤੀ ਮਾਹਰਾਂ ਦਾ ਇਹ ਕਹਿਣਾ ਹੈ ਜਿੱਥੇ ਕਿਤੇ ਵਾਇਰਸ ਦਾ ਹੱਲਾ ਸੀ ਉੱਥੇ ਮਾਹਰਾਂ ਦੀਆਂ ਟੀਮਾਂ ਖੇਤ ਦੇਖ ਚੁੱਕੀਆਂ ਨੇ ਤੇ ਸਾਰੀ ਫਸਲ ਦਾਅਵਾ ਕੀਤਾ ਗਿਆ ਪੰਜਾਬ ਸਰਕਾਰ ਦੇ ਅਫੀਸ਼ੀਅਲਸ ਵੱਲੋਂ ਕਿ ਕੰਟਰੋਲ ਦੇ ਹੇਠ ਹੈ। ਪਰ ਤਾਪਮਾਨ ਤੇ ਕਿਸੇ ਦਾ ਕੰਟਰੋਲ ਨਹੀਂ ਹੈ। ਜੇਕਰ ਇਸੇ ਤਰ੍ਹਾਂ ਬਣਿਆ ਰਿਹਾ
ਤਾਂ ਗਰਮੀ ਪੈਂਦੀ ਰਹੀ ਤਾਂ ਫਿਰ ਝੋਨੇ ਦੀ ਫਸਲ ਦਾ ਜਿਹੜਾ ਝਾੜ ਆ ਉਹ ਘੱਟ ਜ਼ਰੂਰ ਸਕਦਾ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਇਹ ਸਤੰਬਰ ਦੇ ਇਹਨਾਂ ਦਿਨਾਂ ਦੇ ਵਿੱਚ ਝੋਨਾ ਆਉਂਦਾ ਤਾਂ ਝੋਨੇ ਦੇ ਵਿੱਚ ਦੋਦਾ ਹੁੰਦਾ ਤੇ ਉਹ ਜਿਹੜਾ ਅ, ਇੱਕ ਪ੍ਰੋਸੈਸ ਹੁੰਦਾ ਕਿ ਹੁਣ ਫਸਲ ਨੇ ਪੱਕਣਾ ਵਾ ਤੇ ਉਦੋਂ ਟੈਂਪਰੇਚਰ ਲੋ ਚਾਹੀਦਾ ਜਿਹੜਾ ਥੋੜ੍ਹਾ ਜਿਹਾ ਜਿਸ ਤਰੀਕੇ ਦਾ ਹੁਣ ਪੰਜਾਬ ਦੇ ਵਿੱਚ ਚੱਲ ਰਿਹਾ। ਪਰ ਜਦੋਂ ਆਪਾਂ ਗਲੋਬਲ ਵਾਰਮਿੰਗ ਦੀਆਂ ਗੱਲਾਂ ਕਰਦੇ ਹਾਂ ਤਾਂ ਇਹ ਗੱਲਾਂ ਸਿਰਫ ਗਲੇਸ਼ੀਅਰ ਪਿਘਲਣ ਤੱਕ ਨਹੀਂ ਆ। ਇਹ ਗੱਲਾਂ ਹੁਣ ਸਾਡੇ ਸਮੁੱਚੇ ਜਿਹੜਾ ਸਾਡਾ ਵਾਤਾਵਰਨ ਦਾ ਢਾਂਚਾ ਇੱਥੇ ਚਾਹੇ ਕੋਈ ਕਿਤੇ ਵੀ ਬੈਠਾ ਹੈ ਉਹ ਪ੍ਰਭਾਵਿਤ ਜ਼ਰੂਰ ਹੋ ਰਿਹਾ। ਖੈਰ ਮੁਕੇਰੀਆਂ ਦਾ ਰੁੱਖ ਕਰਾਂਗੇ ਜਿੱਥੇ ਮਨਸੂਰਪੁਰ ਪਿੰਡ ਹੈ ਇੱਥੇ ਇੱਥੇ ਪਿੰਡ ਪੰਚਾਇਤ ਵੱਲੋਂ ਛੱਪੜਾਂ ਦੀ ਸਫਾਈ ਤੇ 30 ਲੱਖ ਰੁਪਈਆ ਖਰਚਤਾ। ਪਰ ਬਾਵਜੂਦ ਇਸ ਦੇ ਪਿੰਡ ਦੀ ਨਿਕਾਸੀ ਦਾ ਗੰਦਾ ਪਾਣੀ ਇੱਕ ਔਰਤ ਕਿਸਾਨ ਦੀ ਕਰੀਬ 7-8 ਏਕੜ ਫਸਲ ਪਿਛਲੇ ਕਈ ਸਾਲਾਂ ਤੋਂ ਤਬਾਹ ਕਰ ਰਿਹਾ। ਪਿੰਡ ਦੇ ਵਿੱਚ ਗੰਦਾ ਪਾਣੀ ਸੰਭਾਲਣ ਦੀ ਸਮਰੱਥਾ ਵਾਲਾ ਛੱਪੜ ਹੋਣ ਦੇ ਬਾਵਜੂਦ ਪਿੰਡ ਦੇ ਕੁਝ ਰਸੂਖਦਾਰਾਂ ਦੇ ਵਿਰੋਧ ਕਰਕੇ ਇਸ ਦੇ ਵਿੱਚ ਪੰਚਾਇਤ ਗੰਦਾ ਪਾਣੀ ਸੁੱਟਣ ਤੋਂ ਟਾਲਾ ਵੱਟ ਰਹੀ ਹੈ। ਤੇ ਹੁਣ ਇਹ ਪਿੰਡ ਦੀ ਜਿਹੜੀ ਔਰਤ ਕਿਸਾਨ ਆ ਗੁਰਪ੍ਰੀਤ ਕੌਰ ਉਹਨੇ ਦੋਸ਼ ਲਾਇਆ ਕਿ ਉਸ ਦੀ ਸੜਕ ਦੇ ਨਾਲ ਲੱਗਦੀ ਕਰੀਬ 7-8 ਏਕੜ ਜ਼ਮੀਨ ਦੇ ਵਿੱਚ ਨਿਕਾਸੀ ਦਾ ਪਾਣੀ ਪੈਂਦਾ ਹੈ, ਜਿਸ ਕਰਕੇ ਫਸਲ ਦਾ ਨੁਕਸਾਨ ਹੋ ਰਿਹਾ ਹੈ। ਪਿਛਲੇ 5 ਸਾਲਾਂ ਤੋਂ ਡਿਪਟੀ ਕਮਿਸ਼ਨਰ ਤੋਂ ਲੈ ਕੇ ਹਰ ਸੰਬੰਧਿਤ ਦਫ਼ਤਰ ਨੂੰ ਸ਼ਿਕਾਇਤਾਂ ਦੇ ਚੁੱਕੀ ਹੈ, ਪਰ ਕੋਈ ਸੁਣਵਾਈ ਨਹੀਂ ਹੋਈ। ਹੁਣ ਗੱਲ ਕੌਮੀ ਗ੍ਰੀਨ ਟ੍ਰਿਬਿਊਨਲ ਤੱਕ ਪਹੁੰਚ ਗਈ ਹੈ। ਉਹਨਾਂ ਨੇ ਕਿਹਾ ਕਿ ਉੱਥੋਂ ਤੱਕ ਮੈਂ ਪਹੁੰਚ ਕਰੂੰਗੀ ਤੇ ਜਿਹੜਾ ਜ਼ਮੀਨ ਦੇ ਵਿੱਚ ਡਿੱਗਣ ਵਾਲਾ ਗੰਦਾ ਪਾਣੀ ਨਹਿਰੀ ਵਿਭਾਗ ਦੇ ਖਾਲੇ ਰਾਹੀਂ ਆਉਂਦਾ ਤੇ ਉਹ ਕਈ ਵਾਰ ਨਹਿਰੀ ਅਧਿਕਾਰੀਆਂ ਨੂੰ ਵੀ ਲਿਖਤੀ ਸ਼ਿਕਾਇਤ ਜਿਹੜੀ ਆ ਉਹ ਦੇ ਚੁੱਕੀ ਹੈ, ਪਰ ਬਾਵਜੂਦ ਇਸ ਦੇ ਕੋਈ ਹੱਲ ਨਹੀਂ ਹੋਇਆ। ਇਹ ਖਬਰ ਨੂੰ ਸਾਂਝੀ ਕਰਨ ਦਾ ਮਕਸਦ ਇਹ ਸੀਗਾ ਕਿ ਕਈ ਵਾਰੀ ਸਾਡੇ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਪੈਸਾ ਆਉਂਦਾ ਪਿੰਡਾਂ ਦੇ ਵਿੱਚ ਕੋਈ ਡਾਊਟ ਨਹੀਂ ਹੈ, ਸਰਕਾਰਾਂ ਦਿੰਦੀਆਂ ਨੇ ਪੈਸੇ, ਪਰ ਬਾਵਜੂਦ ਇਸ ਦੇ ਕਈ ਵਾਰੀ ਜਿਹੜੀਆਂ ਪੰਚਾਇਤਾਂ ਨੇ ਉਹ ਕਈ ਕਈ ਲੋਕਾਂ ਦੇ ਨਾਲ ਵਿਤਕਰਾ ਕਰਦੀਆਂ ਨੇ। ਜਿਵੇਂ ਹੁਣ ਇਹ ਬੀਬੀ ਹੈ, ਇਹ ਕਹਿੰਦੀ ਮੈਂ ਪਿਛਲੇ ਕਿੰਨੇ ਸਾਲ ਹੋ ਗਏ ਆ, ਮਤਲਬ ਇਹਨਾਂ ਨੂੰ ਮੈਂ ਕਹਿ ਰਹੀ ਹਾਂ ਕਿ ਇਹਦਾ ਕੋਈ ਹੱਲ ਕਰੋ, ਹੱਲ ਕਰੋ, ਹੱਲ ਕਰੋ, ਪਰ ਪੰਚਾਇਤ ਦੇ ਵਿੱਚ ਹੀ ਕਈ ਬੰਦੇ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਕਿਸੇ ਨੂੰ ਸਤਾ ਕੇ, ਕਿਸੇ ਨੂੰ ਤੰਗ ਕਰਕੇ, ਕਿਉਂਕਿ ਪਾਵਰ ਆ ਨਾ, ਪਾਵਰ ਫਿਰ ਜੇ ਬੰਦਾ ਪਾਵਰ ਦੇ ਨਸ਼ੇ 'ਚ ਗਲਤ ਕੰਮ ਹੀ ਨਾ ਹੋਏ, ਤਾਂ ਫਿਰ ਉਹਦਾ ਪਾਵਰ ਦਾ ਮਤਲਬ ਲੋਕ ਮੰਨਦੇ ਆ ਪਿੰਡਾਂ ਦੇ ਵਿੱਚ ਕਈ ਲੋਕਾਂ ਦੀ ਸਾਈਕੀ ਹੈ ਇਹ, ਕਿ ਫਿਰ ਪਾਵਰ ਦਾ ਫਾਇਦਾ ਕੀ? ਸੋ ਹੁਣ ਉਹ ਕਹਿੰਦੇ ਨੇ ਕਿ ਦੂਜੇ ਪਾਸੇ ਜਦੋਂ ਸਰਪੰਚ ਦੀ ਵਰਸ਼ਨ ਲਿਆ ਗਿਆ ਇਸੇ ਖਬਰ ਦੇ ਵਿੱਚ, ਤਾਂ ਉਹ ਕਹਿੰਦੇ ਕਿ ਜੀ ਅਸੀਂ 30 ਲੱਖ ਰੁਪਈਆ ਖਰਚਿਆ ਹੈ, ਪਰ ਛੱਪੜਾਂ ਦੀ ਜ਼ਮੀਨ ਤੇ ਕਬਜ਼ਾ ਹੋ ਗਿਆ ਤੇ ਪਾਣੀ ਓਵਰਫਲੋ ਹੋ ਰਿਹਾ ਹੈ ਤੇ ਪਿੰਡ ਦੇ ਵਿੱਚ ਜੇ ਛੱਪੜ ਦੇ ਵਿੱਚ ਪਾਣੀ ਪੈ ਸਕਦਾ, ਪਰ ਪ੍ਰੋਜੈਕਟ ਲਈ ਫੰਡਾਂ ਦੀ ਘਾਟ ਹੋਣ ਕਰਕੇ ਉਹ ਮਜਬੂਰ ਨੇ। 30 ਲੱਖ ਰੁਪਈਆ ਵੀ ਘੱਟ ਹੈ। ਤੁਸੀਂ ਦੇਖੋ ਜੇ ਜਿਹਨੇ ਵਿਕਾਸ ਕਾਰਜ ਕਰਨੇ ਉਹਨੂੰ 30 ਲੱਖ ਰੁਪਈਆ ਵੀ ਘੱਟ ਆ ਤੇ ਅਸੀਂ ਕਈ ਇਹੋ ਜਿਹੀਆਂ ਪੰਚਾਇਤਾਂ ਨੂੰ ਵੀ ਮੈਂ ਨਿੱਜੀ ਤੌਰ ਤੇ ਜਾਣਦਾ ਜਿਨ੍ਹਾਂ ਨੂੰ ਸਰਕਾਰ ਵੱਲੋਂ ਕਿਸੇ ਨੂੰ 5 ਲੱਖ ਆਇਆ, ਕਿਸੇ ਨੂੰ 6 ਲੱਖ ਆਇਆ, ਪਰ ਉਹਨਾਂ ਨੇ ਸਾਰੇ ਪਿੰਡਾਂ ਨੇ ਸਹਿਮਤੀ ਕਰਕੇ ਗੰਦੇ ਪਾਣੀ ਦਾ ਨਿਕਾਸ ਆਪਣੀ ਸਰਬਸੰਮਤੀ ਨਾਲ ਜਾਂ ਅਧਿਕਾਰੀਆਂ ਨਾਲ ਜਾਂ ਇੰਜੀਨੀਅਰਾਂ ਦੇ ਨਾਲ ਰਾਏ ਕਰਕੇ ਇੱਕ ਥਾਂ ਇਕੱਠਾ ਕਰਕੇ ਉਸ ਤੋਂ ਬਾਅਦ ਉਹਨੂੰ ਡਰੇਨ ਦੇ ਰਾਹੀਂ ਡਰੇਨ ਦੇ ਵਿੱਚ ਪਾ ਦਿੱਤਾ ਗਿਆ, ਜਿਹੜੀ ਵੀ ਪਿੰਡ ਦੇ ਨੇੜੇ ਤੇੜੇ ਪੈਂਦੀ ਹੈ ਕਿ ਜਾਂ ਕੋਈ ਹੋਰ ਸੋਰਸ ਹੈ। ਜ਼ਰੂਰੀ ਨਹੀਂ ਹਰ ਪਿੰਡ ਦੇ ਵਿੱਚ ਸੇਮ ਨਾਲਾ ਹੋਵੇ ਜਾਂ ਡਰੇਨ ਹੋਵੇ, ਪਰ ਬਹੁਤਾਤ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ। ਤਾਂ ਪਰ ਇੱਥੇ ਕੀ ਆ, ਹੁਣ ਇੱਥੇ ਪੈਸੇ ਵੀ ਖਰਚੇ ਹੋਏ ਆ ਤੇ ਪਰ ਇੱਕ ਬੀਬੀ ਜਿਹੜੀ ਪਿਛਲੇ ਕਈ ਸਾਲਾਂ ਤੋਂ ਇਹਨਾਂ ਦੇ ਨਾਲ 2-4 ਹੋ ਰਹੀ ਹੈ। 7-8 ਏਕੜ ਜ਼ਮੀਨ ਥੋੜ੍ਹੀ ਨਹੀਂ ਹੁੰਦੀ ਜਿਹਦੀ ਫਸਲ ਤਬਾਹ ਹੁੰਦੀ ਹੋਵੇ, ਪਰ ਉਹਦੀ ਫਸਲ ਤਬਾਹ ਹੋ ਰਹੀ ਹੈ। ਹੁਣ ਖਬਰ ਸਾਂਝੀ ਕਰਨ ਦਾ ਮਕਸਦ ਇਹ ਸੀਗਾ ਕਿ ਕੌਮੀ ਗ੍ਰੀਨ ਟ੍ਰਿਬਿਊਨਲ ਤੱਕ ਹੁਣ ਇਹ ਮਸਲਾ ਜਿਹੜਾ ਮਨਸੂਰਪੁਰ ਦੇ ਵਿੱਚ ਪੰਚਾਇਤ ਵੱਲੋਂ ਜਿਹੜਾ ਇਸ ਬੀਬੀ ਦੀ ਜ਼ਮੀਨ ਦੇ ਵਿੱਚ ਪਾਣੀ ਪਾਇਆ ਜਾ ਰਿਹਾ, ਉਹ ਹੁਣ ਪਹੁੰਚ ਗਿਆ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਮੇਘਾਲਿਆ ਦੀ ਇੱਕ ਜੇਲ੍ਹ ਦੀ, ਜਿੱਥੋਂ ਫਰਾਰ ਹੋਏ 4 ਕੈਦੀਆਂ ਦੀ ਭੀੜ ਵੱਲੋਂ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਜੈਂਤੀਆ ਪਹਾੜੀ ਜ਼ਿਲ੍ਹਾ ਹੈ, ਜਿੱਥੇ ਜੋਵਈ ਜੇਲ੍ਹ ਪੈਂਦੀ ਹੈ ਮੇਘਾਲਿਆ ਦੇ ਵਿੱਚ। ਉੱਥੋਂ ਸਰਕਾਰ ਨੇ ਕੈਦੀਆਂ ਦੇ ਫਰਾਰ ਹੋਣ ਤੇ ਫਿਰ ਉਹਨਾਂ ਦੇ ਵਿੱਚੋਂ 4 ਜਣਿਆਂ ਦੀ ਪਿੰਡ ਵਾਲਿਆਂ ਵੱਲੋਂ ਕੁੱਟ-ਕੁੱਟ ਕੇ ਕਤਲ ਕੀਤੇ ਜਾਣ ਦੇ ਮਾਮਲੇ ਦੀ 2 ਪੱਧਰ ਤੇ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ। ਸੂਬੇ ਦੇ ਗ੍ਰਹਿ ਮੰਤਰੀ ਲਖਮਨ ਰਿੰਬੋਈ ਨੇ ਵਿਧਾਨ ਸਭਾ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਤੇ ਉਧਰ ਇਸ ਮਾਮਲੇ ਦੇ ਵਿੱਚ ਚੀਫ ਵਾਰਡਨ ਸਣੇ ਜੇਲ੍ਹ ਦੇ 5 ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੰਤਰੀ ਦਾ ਕਹਿਣਾ ਹੈ ਕਿ ਜ਼ਿਲ੍ਹਾ ਜੇਲ੍ਹ ਦੇ ਵਿੱਚੋਂ ਐਤਵਾਰ ਨੂੰ ਇਹ ਲੋਕ ਫਰਾਰ ਹੋ ਗਏ ਸਨ ਤੇ ਜਿਨ੍ਹਾਂ ਦੇ ਵਿੱਚ 3 ਵਿਚਾਰ ਅਧੀਨ ਤੇ ਸਜ਼ਾ ਜ਼ਾਬਤਾ ਕੈਦੀਆਂ ਦੀ ਕੁੱਟਮਾਰ ਹੋਈ ਹੈ ਤੇ ਕੁੱਟਮਾਰ ਕਰਕੇ ਉਹਨਾਂ ਦਾ ਕਤਲ ਕੀਤਾ ਗਿਆ। ਇਸ ਕੁੱਟਮਾਰ ਦੇ ਵਿੱਚ ਲਗਭਗ 5000 ਲੋਕ ਸ਼ਾਮਲ ਸਨ। ਰਿੰਬੋਈ ਨੇ ਕਿਹਾ ਕਿ ਕੁੱਲ 5 ਵਿਚਾਰ ਅਧੀਨ ਤੇ ਇੱਕ ਸਜ਼ਾ ਜ਼ਾਬਤਾ ਕੈਦੀ ਜਿਹੜਾ ਉਹ ਜੇਲ੍ਹ ਕਰਮਚਾਰੀਆਂ ਤੇ ਹਮਲਾ ਕਰਕੇ ਫਰਾਰ ਹੋ ਗਏ ਸਨ। ਉਧਰ ਦੂਜੇ ਪਾਸੇ ਵੈਸਟ ਜੈਂਤੀਆ ਹਿਲਜ਼ ਦੇ ਐਸਪੀ ਬੀਕੇ ਮਾਰਕ ਨੇ ਦੱਸਿਆ ਕਿ ਜੇਲ੍ਹ ਕਰਮਚਾਰੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ, ਜਿਨ੍ਹਾਂ ਦੇ ਵਿੱਚੋਂ
5 ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਵਿੱਚ ਚੀਫ ਵਾਰਡਨ ਹੈ ਤੇ 4 ਵਾਰਡਨ ਹੈ। ਹੁਣ ਪਿਛਲੇ ਦਿਨੀ ਭਾਰਤ ਦੇ ਵਿੱਚ ਇੱਕ ਬਹੁਤ ਵੱਡੀ ਡਿਬੇਟ ਸੀਗੀ ਕਿ ਮੌਬ ਲਿੰਚਿੰਗ, ਜਿਹੜੀ ਭੀੜ ਤੰਤਰ ਹੈ, ਇਹ ਭਾਰਤ ਦੇ ਵਿੱਚ ਲਗਾਤਾਰ ਹਾਵੀ ਹੋ ਰਿਹਾ ਹੈ। ਜਿਹੜਾ ਉਹਨਾਂ ਦਾ ਲੋਕਤੰਤਰ ਹੈ ਉਹਦੇ ਤੇ ਭੀੜ ਤੰਤਰ ਹੁਣ ਹਾਵੀ ਹੋ ਰਿਹਾ ਹੈ। ਹੁਣ ਉੱਥੇ ਕਾਨੂੰਨ, ਸਰਕਾਰਾਂ ਜਾਂ ਸੰਵਿਧਾਨ ਫੈਸਲੇ ਨਹੀਂ ਕਰਦਾ। ਹੁਣ ਭੀੜਾਂ ਤੈਅ ਕਰਦੀਆਂ ਕਿ ਕਿਹੜੇ ਬੰਦੇ ਨੂੰ ਛੱਡਣਾ ਤੇ ਕਿਹੜੇ ਬੰਦੇ ਨੂੰ ਮਾਰਨਾ ਆ। ਸੋ ਇਸੇ ਮਸਲੇ ਦੇ ਵਿੱਚ ਹੁਣ ਕਾਫੀ ਸਰਕਾਰ ਦੀ ਜਿਹੜੀ ਹੈ ਤਿੱਖੀ ਨੁਕਤਾਚੀਨੀ ਜਾਂ ਆਲੋਚਨਾ ਜਿਹੜੀ ਆ ਉਹ ਹੋ ਰਹੀ ਹੈ। ਤੇ ਉਧਰ ਦੂਜੇ ਪਾਸੇ ਸੁਣਨ ਦੇ ਵਿੱਚ ਆ ਰਿਹਾ ਕਿ ਕੇਰਲ ਦੇ ਵਿੱਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਜਿਹੜੀ ਆ ਉਹਨੂੰ ਭਰਵਾਂ ਹੁੰਗਾਰਾ ਮਿਲਿਆ, ਬਾਵਜੂਦ ਇਸ ਦੇ ਕਿ ਇਸ ਯਾਤਰਾ ਦੇ ਵਿੱਚ ਕਈ ਤਰ੍ਹਾਂ ਦੇ ਵਿਵਾਦ ਜਿਹੜੇ ਆ ਉਹ ਪੈਦਾ ਹੋ ਗਏ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ, ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਰਾਜ ਕਰਨਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ, ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।